ਇਹ ਗੱਲ ਪੂਰੀ ਜ਼ਿੰਮੇਵਾਰੀ ਨਾਲ ਅਸੀਂ ਕਹਿੰਦੇ ਆ ਰਹੇ ਹਾਂ ਕਿ ਇੰਡੀਅਨ ਸਟੇਟ ਸਿਸਟਮ ਚਾਹੁੰਦਾ ਕਿ ਇੱਕ ਵਾਰੀ ਇਹੋ ਜਿਹਾ ਮਾਹੌਲ ਬਣੇ ਜਦੋਂ ਸਿੱਖਾਂ ਦੀ ਅਸੀਂ ਨਸਲਕੁਸ਼ੀ ਕਰੀਏ, ਜਿਵੇਂ 1984 ਦੇ ਨਵੰਬਰ ਮਹੀਨੇ 'ਚ ਹੋਈ ਸੀ, ਤਾਂ ਦੁਨੀਆ ਦੇ ਕਿਸੇ ਵੀ ਕੋਨੇ 'ਚੋਂ ਇਹਨਾਂ ਦੀ ਹਮਾਇਤ ਵਿੱਚ ਨਾ ਕੋਈ ਬੋਲੇ, ਉਲਟਾ ਸਾਰੇ ਇਹੀ ਕਹਿਣ ਵੀ ਇਹਨਾਂ ਨਾਲ ਹੋਰ ਮਾੜੀ ਕਰੋ, ਇਹ ਤਾਂ ਹੈ ਹੀ ਇਸ ਲਾਇਕ ਆ। ਇਹ ਭਾਰਤੀ ਸਟੇਟ ਦੇ ਹੱਥ ਠੋਕੇ ਬਣ ਕੇ ਅੱਜ ਵੀ ਬਥੇਰੇ ਨੇ ਜਿਹੜੇ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ ਸਾਰੀ ਦੁਨੀਆ ਦੇ ਵਿੱਚ ਲੱਗੇ ਹੋਏ ਨੇ ਤੇ ਇਹੋ ਜਿਹੀਆਂ ਕਰਤੂਤਾਂ ਕਰਦੇ ਨੇ ਜਿਹਦੇ ਨਾਲ ਦੁਨੀਆ ਭਰ ਦੇ ਵਿੱਚ ਭਾਰਤੀ ਏਜੰਡਾ ਲਾਗੂ ਹੋ ਜਾਵੇ। ਜਿਨ੍ਹਾਂ ਵਿੱਚੋਂ ਆਪਾਂ ਦੇਖ ਰਹੇ ਹਾਂ ਕਿ ਜਥੇਦਾਰ ਹਰਦੀਪ ਸਿੰਘ ਨਿੱਜਰ ਦਾ ਜਦੋਂ ਸ਼ਹਾਦਤ ਦਾ ਪ੍ਰਸੰਗ ਆ, ਉਹਦੇ ਵਿੱਚ ਜਿਹੜੇ ਛੋਕਰੇ ਵਰਤੇ ਗਏ ਨੇ ਉਹ ਹੈ ਤਾਂ ਸਿੱਖਾਂ ਦੇ ਘਰੇ ਜੰਮੇ ਸੀ, ਪੰਜਾਬੀ ਮੁੰਡੇ ਸੀ। ਇਹੋ ਜਿਹੇ ਹੋਰ ਬਥੇਰੇ ਤੁਰੇ ਫਿਰਦੇ ਨੇ ਜਿਹੜੇ ਕੌਮ ਨੂੰ, ਪੰਥ ਨੂੰ ਸਮਰਪਿਤ ਸਿੰਘਾਂ ਨੂੰ ਜਿਹੜਾ ਹੈਗਾ ਟਾਰਗੇਟ ਕਰਨ ਨੂੰ, ਇੰਡੀਅਨ ਸਟੇਟ ਦੇ ਇਸ਼ਾਰੇ ਤੇ ਟਾਰਗੇਟ ਕਿਲਿੰਗ ਕਰਨ ਨੂੰ ਤੁਰੇ ਫਿਰਦੇ ਆ। ਹੋਰ ਕਈ ਰਾਹ ਸਾਜ਼ਿਸ਼ਾਂ, ਕਮੀਨੀਆਂ ਸਾਜ਼ਿਸ਼ਾਂ ਇੰਡੀਅਨ ਸਟੇਟ ਬਣ ਰਹੀ ਆ ਤੇ ਜਿਹੜਾ ਨਿਊਜ਼ੀਲੈਂਡ ਵਾਲਾ ਕੰਮ ਆ ਉਹ ਵੀ ਇੰਡੀਅਨ ਸਟੇਟ ਦਾ ਹੀ ਏਜੰਡਾ ਆ ਤੇ ਇਹੋ ਜਿਹੇ ਏਜੰਡੇ ਕਈ ਹੋਰਨਾਂ ਮੁਲਕਾਂ 'ਚ ਵੀ ਹੋਣਗੇ, ਜਿਵੇਂ ਆਸਟ੍ਰੇਲੀਆ, ਕੈਨੇਡਾ ਤੇ ਅਮਰੀਕਾ 'ਚ ਮੰਦਰਾਂ ਦੇ ਉੱਤੇ ਆਪ ਹੀ ਗੰਦੀਆਂ ਗੱਲਾਂ, ਭੈੜੀਆਂ ਗੱਲਾਂ ਲਿਖ ਕੇ ਸਿੱਖਾਂ ਨੂੰ ਬਦਨਾਮ ਕਰਨਾ ਚਾਹਿਆ ਸੀ ਕਿ RCMP ਨੇ ਕੈਨੇਡਾ ਸਰਕਾਰ ਨੂੰ ਦੱਸਿਆ ਹੈ ਕਿ ਕੈਨੇਡਾ 'ਚ ਜਿਹੜੀਆਂ ਗੋਲੀਆਂ ਚੱਲ ਰਹੀਆਂ ਨੇ ਨਾ, ਜਿਹਨੂੰ ਗੈਂਗਵਾਰ ਕਿਹਾ ਜਾ ਰਿਹਾ, ਵੀ ਫਰੌਤੀਆਂ ਮੰਗੀਆਂ ਜਾ ਰਹੀਆਂ ਨੇ, ਇਹ ਸਾਰਾ ਕਰਤੂਤ ਦਾ ਕਰਤਾ ਧਰਤਾ ਇੰਡੀਅਨ ਸਿਸਟਮ ਹੈ। ਕਿਉਂਕਿ ਕੈਨੇਡਾ, ਅਮਰੀਕਾ ਵਰਗੇ ਮੁਲਕਾਂ 'ਚ ਸਿੱਖਾਂ ਦੀ ਆਜ਼ਾਦੀ ਦੀ ਲਹਿਰ ਦੇ ਪੈਰ ਲੱਗਦੇ ਦੇਖ ਕੇ ਉਹਨਾਂ ਨੇ ਇਸ ਕੌਮ ਨੂੰ ਪੂਰਾ ਬਦਨਾਮ ਕਰਨ ਤੇ ਲੱਕ ਬੰਨਿਆ ਹੋਇਆ। 1947 ਤੋਂ ਪਹਿਲਾਂ ਜਦੋਂ ਕਿਸੇ ਇੱਕ ਸਿੱਖ ਨੂੰ ਝਰੀਟ ਆਉਂਦੀ ਸੀ, ਪੂਰੀ ਦੀ ਪੂਰੀ ਕੌਮ ਇਕਜੁੱਟ ਤੇ ਇਕਮੁੱਠ ਹੋ ਕੇ ਪ੍ਰਤੀਕਿਰਿਆ ਕਰਦੀ ਸੀ। ਹੁਣ ਇੰਡੀਅਨ ਸਿਸਟਮ ਨੇ, ਬਾਹਮਣ ਦੀਆਂ ਕਰਤੂਤਾਂ ਨੇ ਤੁਹਾਡੇ ਅੰਦਰ ਇਹ ਨਫ਼ਰਤ, ਇਹ ਫੁੱਟ ਬੀਜ ਦਿੱਤੀ ਕਿ ਸਿੱਖਾਂ ਦੇ ਘਰੇ ਜੰਮੇ ਹੋਏ ਮੁੰਡੇ ਇੰਡੀਅਨ ਸਟੇਟ ਦੇ 4 ਟਕਿਆਂ ਪਿੱਛੇ ਆਪਦੀ ਕੌਮ ਦੇ ਹੀਰੋ, ਆਪਦੀ ਕੌਮ ਦੇ ਯੋਧਿਆਂ ਦੇ ਜਿਹੜੇ ਆ ਕਤਲ ਕਰਨ ਨੂੰ ਤਿਆਰ ਹੋਏ ਫਿਰਦੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਆਪਾਂ ਚਰਚਾ ਕਰ ਰਹੇ ਸੀਗੇ ਕਿ ਨਿਊਜ਼ੀਲੈਂਡ ਦੇ ਵਿੱਚ ਜੋ ਇਹਨਾਂ ਦਿਨਾਂ ਦੇ ਵਿੱਚ ਬਾਰ-ਬਾਰ ਖਬਰ ਆ ਰਹੀ ਆ ਕਿ ਜਦੋਂ ਵੀ ਉੱਥੇ ਨਗਰ ਕੀਰਤਨ ਹੁੰਦਾ ਹੈ ਜਾਂ ਕੋਈ ਹੋਰ ਸਿੱਖ ਆਪਣੀ ਕੋਈ ਗਤੀਵਿਧੀ ਕਰਦੇ ਹੈ ਤਾਂ ਕੋਈ ਉੱਥੇ ਤੰਬਾਕੀ ਨਾਂ ਦਾ ਬੰਦਾ ਆਪਦੇ ਕੁਝ ਸਾਥੀਆਂ ਨਾਲ ਰਲ ਕੇ ਸਮੱਸਿਆ ਖੜੀ ਕਰਦਾ, ਵਿਰੋਧ ਕਰਦਾ ਤੇ ਕਾਫੀ ਮਾਹੌਲ ਦੇ ਵਿੱਚ ਤਲਖੀ ਆ ਜਾਂਦੀ। ਇਹ ਜਦੋਂ ਪਹਿਲੀ ਵਾਰ ਹੋਈ ਸੀ ਗੱਲ, ਉਦੋਂ ਬੜਾ ਅਲੋਕਾਰ ਲੱਗਿਆ ਸੀ, ਪਰ ਕੱਲ ਜਦੋਂ ਇਹ ਦੁਬਾਰਾ ਖਬਰ ਆਈ ਹੈ, ਹੁਣ ਇਹ ਗੱਲ ਸਾਰਿਆਂ ਨੂੰ ਸਮਝ ਲੱਗ ਚੁੱਕੀ ਆ ਕਿ ਇਹਦੇ ਪਿੱਛੇ ਇੰਡੀਅਨ ਸਟੇਟ ਦਾ ਹੱਥ ਵਾ। ਜਾਣੀ ਕਿ ਸਾਰੇ ਸੰਸਾਰ ਦੇ ਵਿੱਚ ਸਿੱਖਾਂ ਨੂੰ ਜੋ ਹਮਦਰਦੀ ਤੇ ਹਮਾਇਤ ਮਿਲ ਰਹੀ ਹੈ ਕਿ ਸਿੱਖਾਂ ਨੂੰ ਉਹਨਾਂ ਦੀ ਧਰਤੀ ਤੋਂ ਭਜਾਇਆ ਜਾ ਰਿਹਾ, ਨਸਲਕੁਸ਼ੀ ਹੋ ਰਹੀ ਆ, ਸਿੱਖਾਂ ਨੂੰ ਜਿਉਣ ਨਹੀਂ ਦਿੱਤਾ ਜਾ ਰਿਹਾ, ਟਿਕ ਕੇ ਸਾਹ ਨਹੀਂ ਲੈਣ ਦਿੱਤਾ ਜਾ ਰਿਹਾ। ਤੇ ਇਸੇ ਲੜੀ ਤਹਿਤ ਜਦੋਂ ਸਾਰੇ ਸੰਸਾਰ ਦੇ ਵਿੱਚ ਸਿੱਖਾਂ ਨੂੰ ਹਮਾਇਤ ਮਿਲੀ, ਹਮਦਰਦੀ ਮਿਲੀ, ਆਦਰ ਸਤਿਕਾਰ ਮਿਲਿਆ, ਸਿੱਖਾਂ ਨੇ ਵੀ ਸਾਰੇ ਦੁਨੀਆ ਤੋਂ ਪਿਆਰ ਲਿਆ। ਇਸ ਗੱਲ ਨੂੰ ਇੰਡੀਅਨ ਸਟੇਟ ਸਿਸਟਮ ਨੇ ਨਿਸ਼ਾਨਾ ਬਣਾ ਲਿਆ ਕਿ ਸਾਰੇ ਮੁਲਕਾਂ ਦੇ ਵਿੱਚ ਇਹੋ ਜਿਹਾ ਮਾਹੌਲ ਬਣਾ ਦਿਓ ਕਿ ਸਾਰੀ ਦੁਨੀਆ ਸਿੱਖਾਂ ਦੇ ਖਿਲਾਫ ਹੋ ਜਾਏ। ਇਹ ਗੱਲ ਪੂਰੀ ਜ਼ਿੰਮੇਵਾਰੀ ਨਾਲ ਅਸੀਂ ਕਹਿੰਦੇ ਆ ਰਹੇ ਹਾਂ ਕਿ ਇੰਡੀਅਨ ਸਟੇਟ ਸਿਸਟਮ ਚਾਹੁੰਦਾ ਕਿ ਇੱਕ ਵਾਰੀ ਇਹੋ ਜਿਹਾ ਮਾਹੌਲ ਬਣੇ ਜਦੋਂ ਸਿੱਖਾਂ ਦੀ ਅਸੀਂ ਨਸਲਕੁਸ਼ੀ ਕਰੀਏ, ਜਿਵੇਂ 1984 ਦੇ ਨਵੰਬਰ ਮਹੀਨੇ 'ਚ ਹੋਈ ਸੀ, ਤਾਂ ਦੁਨੀਆ ਦੇ ਕਿਸੇ ਵੀ ਕੋਨੇ 'ਚੋਂ ਇਹਨਾਂ ਦੀ ਹਮਾਇਤ ਵਿੱਚ ਨਾ ਕੋਈ ਬੋਲੇ, ਉਲਟਾ ਸਾਰੇ ਇਹੀ ਕਹਿਣ ਵੀ ਇਹਨਾਂ ਨਾਲ ਹੋਰ ਮਾੜੀ ਕਰੋ, ਇਹ ਤਾਂ ਹੈ ਹੀ ਇਸ ਲਾਇਕ ਆ। ਇਸ ਤਰ੍ਹਾਂ ਦਾ ਮਾਹੌਲ ਸਿਰਜਣ ਲਈ ਬਹੁਤ ਸਾਰੇ ਨਕਲੀ ਸਿੱਖ ਵੀ ਤਿਆਰ ਕੀਤੇ ਹੋਏ ਨੇ। ਕੁਝ ਇਹੋ ਜਿਹੇ ਲੋਕ ਜਿਹੜੇ ਸਿੱਖਾਂ ਦੇ ਘਰਾਂ 'ਚ ਜੰਮੇ ਪਰ ਹੁਣ ਉਹਨਾਂ ਦੀ ਵਫਾਦਾਰੀ ਸਿੱਖੀ ਨਾਲ ਜਾਂ ਸਿੱਖ ਕੌਮ ਨਾਲ ਨਹੀਂ ਹੈ। ਇਹ ਕੋਈ ਅਲੋਕਾਰ ਗੱਲ ਨਹੀਂ ਹੈ। ਸਾਡੇ ਇਤਿਹਾਸ ਵਿੱਚ ਦਰਜ ਵਾ ਕਿ ਗੁਰੂ ਸਾਹਿਬਾਨ ਦੇ ਘਰਾਂ ਦੇ ਵਿੱਚੋਂ ਵੀ ਇਹੋ ਜਿਹੀਆਂ ਔਲਾਦਾਂ ਹੋਈਆਂ ਨੇ ਜਿਨ੍ਹਾਂ ਨੇ ਗੁਰੂ ਘਰ ਨਾਲ ਜਾਂ ਗੁਰੂ ਸਾਹਿਬਾਨ ਨਾਲ ਵਫਾ ਨਹੀਂ ਨਿਭਾਈ। ਪੁੱਤਰੀ ਕੌਲ ਨਾ ਪਾਲਿਓ। ਜਦੋਂ ਸਰਦਾਰ ਜਸਵੰਤ ਸਿੰਘ ਨੇਕੀ ਦੀ ਜਿਹੜੀ ਕਿਤਾਬ ਆ ਅਰਦਾਸ, ਜਦੋਂ ਕੋਈ ਸਿੱਖ ਉਹਨੂੰ ਪੜ੍ਹਦਾ ਹੈ
ਤਾਂ ਉੱਥੇ ਅਰਦਾਸ ਦੀ ਸਾਰੀ ਵਿਆਖਿਆ ਮਿਲਦੀ ਆ। ਪਹਿਲਾਂ ਤਾਂ ਜਿਹੜਾ ਆਪਾਂ ਪਹਿਰਾ ਪੜ੍ਹਦੇ ਆ, ਪ੍ਰਥਮ ਭਗਉਤੀ ਸਿਮਰ ਕੇ, ਉਹ 10 ਪਾਤਸ਼ਾਹੀਆਂ ਦਾ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਬਿਉਰਾ ਮਿਲਦਾ ਹੈ। ਅੱਗੇ ਜਿਹੜਾ ਪਹਿਲਾ ਜਦੋਂ ਪਹਿਰਾ ਦੂਜਾ ਜਿਹਨੂੰ ਆਪਾਂ ਕਹਿੰਦੇ ਆ ਸ਼ੁਰੂ ਹੁੰਦਾ ਹੈ, ਉਹ ਹੈਗਾ ਹਜ਼ੂਰ ਦੇ 5 ਪਿਆਰੇ, 4 ਸਾਹਿਬਜ਼ਾਦੇ, 40 ਮੁਕਤੇ। ਏਦਾਂ ਆਪਾਂ ਜਦੋਂ ਅਰਦਾਸ ਕਰਦੇ ਆ ਤਾਂ ਇੱਕ ਸਵਾਲ ਖੜਾ ਹੁੰਦਾ ਵੀ 4 ਸਾਹਿਬਜ਼ਾਦਿਆਂ ਦਾ ਜ਼ਿਕਰ ਕਿਉਂ? ਬਾਕੀ ਗੁਰੂ ਸਾਹਿਬਾਨ ਦੇ ਜਿਹੜੇ ਸੁਪੁੱਤਰ ਸੀ, ਸਾਹਿਬਜ਼ਾਦੇ ਸੀ, ਜਾਂ ਉਹਨਾਂ ਦਾ ਸਤਿਕਾਰ ਕਿਉਂ ਨਹੀਂ? ਤਾਂ ਉਹ ਗੱਲ ਜਦੋਂ ਆਪਾਂ ਸਰਦਾਰ ਜਸਵੰਤ ਸਿੰਘ ਨੇਕੀ ਦੀ ਕਿਤਾਬ ਅਰਦਾਸ ਪੜ੍ਹਦੇ ਆ, ਉੱਥੋਂ ਸਾਨੂੰ ਫਲਸਫੇ ਦੀ ਤੇ ਇਤਿਹਾਸ ਦੀ ਸਮਝ ਲੱਗਦੀ ਆ ਕਿ ਕਿਵੇਂ 10ਵੇਂ ਪਾਤਸ਼ਾਹ ਦੇ 4 ਜਿਹੜੇ ਬੱਚੇ ਆ, ਸਾਹਿਬਜ਼ਾਦੇ ਆ, ਬਾਬੇ ਆ ਸਾਡੇ, ਇਹਨਾਂ ਨੇ ਤਾਂ ਆਪਣੇ ਧਰਮ ਨਾਲ ਜਾਂ ਗੁਰੂ ਘਰ ਨਾਲ ਜਾਂ ਸਿਧਾਂਤ ਨਾਲ ਨਿਭਾ ਕੇ, ਸਿਰਾਂ ਦੇ ਨਾਲ ਨਿਭਾ ਕੇ ਦਿਖਾਤੀ। ਬਾਕੀ ਜਿਹੜਾ ਸਾਡਾ ਇਤਿਹਾਸ ਆ ਉਹਦੇ ਵਿੱਚ ਕੱਲੇ ਕੱਲੇ ਗੁਰੂ ਸਾਹਿਬ ਦੇ ਪਰਿਵਾਰ ਬਾਰੇ ਜਾਂ ਉਹਨਾਂ ਦੀਆਂ ਉਹਨਾਂ ਔਲਾਦਾਂ ਬਾਰੇ, ਜਿਨ੍ਹਾਂ ਨੇ, ਚਾਹੇ ਉਹ ਰਾਮ ਰਾਏ ਆ, ਚਾਹੇ ਉਹ ਪਿਰਥੀ ਚੰਦ ਹੈ, ਤੇ ਚਾਹੇ ਕੋਈ ਹੋਰ ਆ, ਸਾਰਿਆਂ ਦਾ ਹੀ ਉਹ ਚ ਬਿਉਰਾ ਦਰਜ ਵਾ। ਚੱਲ ਆਪਣਾ ਇਹ ਵਿਸ਼ਾ ਨਹੀਂ ਹੈਗਾ ਕਿ ਆਪਾਂ ਕੱਲੇ ਕੱਲੇ ਗੁਰੂ ਪਰਿਵਾਰ ਦੇ ਲੇਖੇ ਜੇ ਇੱਥੇ ਗਿਣਦੇ ਫਿਰੀਏ, ਪਰ ਇਹ ਗੱਲ ਹੋਈ ਜ਼ਰੂਰ ਹੈ। ਹੁਣ ਜਦੋਂ ਗੁਰੂ ਘਰ ਦੇ ਵਿੱਚ ਪੈਦਾ ਹੋਣ ਤੋਂ ਬਾਅਦ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਕਰਨ ਵਾਲੇ ਬੰਦੇ ਨੇ, ਤਾਂ ਤੁਸੀਂ ਇਹ ਫਿਰ ਆਪਾਂ ਸੋਚੋ ਵੀ ਆਮ ਸਿੱਖਾਂ ਦੇ ਘਰਾਂ 'ਚ KPS ਗਿੱਲ ਵਰਗੇ, ਬੇਅੰਤੇ ਬੁੱਚੜ ਵਰਗੇ ਕਿਉਂ ਨਹੀਂ ਜੰਮ ਸਕਦੇ? ਬਥੇਰੇ ਕੈਟ ਟਾਊਟ ਗਦਾਰ ਜਿਹੜੇ ਆ ਜੰਮਦੇ ਆਏ ਨੇ ਕੌਮਾਂ 'ਚ। ਇਸ ਮੌਕੇ ਭਾਰਤੀ ਤੰਤਰ ਨੇ 1947 ਤੋਂ ਬਾਅਦ ਜੋ ਮਾਹੌਲ ਸਿਰਜਿਆ, ਸਾਡੀ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਉਹ ਸਿੱਖੀ ਦੇ ਤੇ ਸਿੱਖਾਂ ਦੇ ਉਲਟ ਹਿੰਦੁਸਤਾਨ ਦੇ ਹੱਕ 'ਚ ਇਉਂ ਭੁਗਤਦਾ ਵੀ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਵੀ ਅਸੀਂ ਆਪਦੀ ਕੌਮ ਨਾਲ ਗਦਾਰੀ ਕਰਨ ਲੱਗੇ ਹੋਏ ਆ। ਇਹ ਤਾਂ ਕਦੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਉਦੋਂ ਬੰਦੇ ਨੂੰ ਅਕਲ ਆਉਂਦੀ ਆ। ਬਥੇਰੇ ਅਸੀਂ ਸਿੱਖ ਸੰਘਰਸ਼ ਵਿੱਚ ਇਹੋ ਜਿਹੇ ਬੰਦਿਆਂ ਨੂੰ ਜਾਣਦੇ ਆ ਜਿਹੜੇ ਪਹਿਲਾਂ ਆਪਦੀ ਵਫਾਦਾਰੀ ਇੰਡੀਅਨ ਸਟੇਟ ਨਾਲ ਰੱਖਦੇ ਰਹੇ, ਜਦੋਂ ਅਕਲ ਆਈ, ਜਦੋਂ ਅੱਖਾਂ ਖੁੱਲੀਆਂ, ਫਿਰ ਉਹ ਇੱਧਰ ਭੁਗਤੇ। ਬਹੁਤੀ ਵੱਡੀ ਗੱਲ ਤਾਂ ਆਪਾਂ ਜਨਰਲ ਸਵੇਗ ਸਿੰਘ ਦੀ ਹੀ ਕਰ ਸਕਦੇ ਆ, ਜਿਨ੍ਹਾਂ ਨੇ 1971 ਮੌਕੇ ਭਾਰਤੀ ਸਟੇਟ ਦੀ ਜਿਹੜੀ ਆ ਚਾਕਰੀ ਕਰਦੇ ਆ ਉੱਥੇ ਫਰਜ਼ ਨਿਭਾਇਆ। ਪਰ ਜਦੋਂ ਪਤਾ ਲੱਗਿਆ ਵੀ ਇਹ ਤਾਂ ਕਹਾਣੀ ਕੁਝ ਹੋਰ ਆ, ਫਿਰ ਉਹਨਾਂ ਨੇ ਕੌਮ ਨਾਲ ਵਫਾ ਨਿਭਾਉਂਦਿਆਂ, ਗੁਰੂ ਨਾਲ ਵਫਾ ਨਿਭਾਉਂਦਿਆਂ ਜੋ ਕੁਰਬਾਨੀ ਕੀਤੀ, ਅੱਜ ਉਹਨਾਂ ਦੀ ਜਿਹੜੀ ਪੇਂਟਿੰਗ, ਫੋਟੋ, ਤਸਵੀਰ ਆ, ਉਹ ਇੱਥੇ ਸਾਡੇ ਕੇਂਦਰੀ ਸਿੱਖ ਅਜਾਇਬ ਘਰ 'ਚ ਲੱਗੀ ਹੋਈ ਹੈ। ਜੇ ਉਹ 1971 ਦੀ ਜੰਗ ਜਾਂ ਭਾਰਤੀ ਸਟੇਟ ਲਈ ਲੜਦੇ ਹੋਏ ਜਾਨ ਵਾਰ ਜਾਂਦੇ, ਤਾਂ ਇਹ ਮਾਣ ਉਹਨਾਂ ਨੂੰ ਕਦੇ ਨਹੀਂ ਸੀ ਮਿਲਣਾ, ਕਿਉਂਕਿ ਭਾਰਤੀ ਸਟੇਟ ਤਾਂ ਭਾਰਤ ਲਈ ਲੜਨ ਮਰਨ ਵਾਲਿਆਂ ਨੂੰ ਸ਼ਹੀਦ ਵੀ ਡਿਕਲੇਅਰ ਨਹੀਂ ਕਰ ਸਕਦੀ। ਜੇ ਕਿਸੇ ਨੂੰ ਵਹਿਮ ਹੋਵੇ, ਗੂਗਲ ਤੇ ਸਰਚ ਮਾਰ ਲਿਓ ਕਿ ਇੰਡੀਅਨ ਸਟੇਟ ਸਿਸਟਮ ਨੇ ਉਹਨਾਂ ਵਿੱਚੋਂ ਕਿਸੇ ਨੂੰ ਵੀ ਸ਼ਹੀਦ ਨਹੀਂ ਡਿਕਲੇਅਰ ਕੀਤਾ ਹੋਇਆ ਜਿਨ੍ਹਾਂ ਨੇ ਗੋਰਿਆਂ ਦੇ ਖਿਲਾਫ ਲੜਦਿਆਂ ਹੋਇਆਂ ਕੁਰਬਾਨੀਆਂ ਕੀਤੀਆਂ। ਸਰਦਾਰ ਭਗਤ ਸਿੰਘ, ਸਰਦਾਰ ਕਰਤਾਰ ਸਿੰਘ ਸਰਾਭਾ, ਸਰਦਾਰ ਊਧਮ ਸਿੰਘ ਸਨਾਮ, ਜਾਂ ਹੋਰ ਜਿੰਨੇ ਵੀ ਅੰਗਰੇਜ਼ਾਂ ਦੇ ਰਾਜ ਵਿੱਚ ਲੜੇ, ਸ਼ਹਾਦਤਾਂ ਪਾ ਗਏ, ਉਹਨਾਂ ਨੂੰ ਸ਼ਹੀਦ। ਤੇ ਇਹ ਸਵਾਲ ਬਾਰ-ਬਾਰ ਉੱਠਦਾ ਰਿਹਾ। ਗੂਗਲ ਦੇ ਉੱਤੇ ਉਹ ਪੂਰੀ ਪਈ ਆ ਕਿ ਮਾਰਟੀਅਰ ਜਾਂ ਸ਼ਹੀਦ ਸ਼ਬਦ ਭਾਰਤੀ ਜਿਹੜਾ ਸੰਵਿਧਾਨ ਆ ਜਾਂ ਕਾਨੂੰਨ ਆ ਉਹਦੇ ਵਿੱਚ ਹੈ ਹੀ ਨਹੀਂ। ਤੋ ਇਸ ਗੱਲ ਦੇ ਉੱਤੇ ਬੜਾ ਰੌਲਾ ਪੈਂਦਾ ਰਿਹਾ ਕਿ ਜੇ ਇਹਨਾਂ ਨੂੰ ਸ਼ਹੀਦ ਡਿਕਲੇਅਰ ਕਰੋ, ਉਹ ਕਹਿੰਦੇ ਅਸੀਂ ਐਲਾਨ ਹੀ ਨਹੀਂ ਸਕਦੇ। ਸੋ ਜਿਹੜੀ ਭਾਰਤ ਮਾਤਾ ਭਾਰਤ ਲਈ ਲੜਨ ਮਰਨ ਵਾਲਿਆਂ ਨੂੰ ਸ਼ਹੀਦ ਨਹੀਂ ਮੰਨ ਸਕਦੀ, ਉਹਦੇ ਲਈ ਸਿੱਖਾਂ ਪ੍ਰਤੀ ਤਾਂ ਖਾਸ ਹੀ ਨਫ਼ਰਤ ਆ। ਪਰ ਅੱਜ ਜਨਰਲ ਸੁਬੇਗ ਸਿੰਘ ਸਾਡੀ ਕੌਮ ਦੇ ਸ਼ਹੀਦ ਨੇ, ਨਾਇਕ ਨੇ। ਤੇ ਜਦੋਂ ਅਸੀਂ ਅਰਦਾਸ ਕਰਦੇ ਹਾਂ, ਤਾਂ ਜਦੋਂ ਆਪਾਂ ਸ਼ਹੀਦਾਂ, ਯੋਧਿਆਂ, ਮਹਾਨਾਇਕਾਂ, ਮਹਾਪੁਰਸ਼ਾਂ ਦਾ ਜ਼ਿਕਰ ਕਰਦੇ ਹਾਂ, ਤਾਂ ਉਹਨਾਂ ਦਾ ਵੀ ਧਿਆਨ ਸਾਡੇ ਮਨ ਮਸਤਕ ਵਿੱਚ ਆਉਂਦਾ ਹੈ। ਤੇ ਇਵੇਂ ਹੀ ਜਨਰਲ ਲਾਭ ਸਿੰਘ, ਜਿਹੜੇ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਸੁਖਦੇਵ ਸਿੰਘ, ਸਰਦਾਰ ਸੁਖਦੇਵ ਸਿੰਘ ਸਿਪਾਹੀ ਦੇ ਰੈਂਕ ਤੇ ਸੀ, ਸਰਦਾਰ ਸੁਖਦੇਵ ਸਿੰਘ ਸੁੱਖਾ ਸਿਪਾਹੀ, ਪਰ ਜਦੋਂ ਕੌਮ ਲਈ ਲੜਨ ਦਾ ਮਨ ਬਣਾਇਆ ਤਾਂ ਸਿੱਧੇ ਜਨਰਲ ਹੋ ਗਏ। ਤੇ ਉਹ ਜਿਹੜਾ ਰਵੈਰੋ ਸੀ, ਇੱਕ ਵਾਰੀ ਉਹ ਕਹਿੰਦੇ ਪੁੱਛੇ DGP ਜਦੋਂ ਲੱਗਿਆ ਵੀ ਜੇ ਜੋ खालिस्तान कमांडो फोर्स का हेड है, जे पहले क्या काम करता था? कहते जी पहला तो पंजाब पुलिस विच सीगा। कहते इधर किस रैंक ते सी? कहते जी इधर तो सिपाही सीगा। कहता अच्छा, उधर खालिस्तानियों में सीधा जनरल हो गया? वो कहते जी हाँ, उत्थे फिर जिहड़ी फीस आ
ਜਿਹੜੀ ਉੱਥੇ ਤਨਖਾਹ ਆ, ਜਿਹੜਾ ਉੱਥੇ ਕਰਨਾ ਪੈਂਦਾ, ਉਹ ਹੈ ਵੀ ਬਹੁਤ ਵੱਡਾ, ਤੇ ਇਸ ਕਰਕੇ ਉੱਥੇ ਅਹੁਦੇ ਵੀ ਫਿਰ ਵੱਡੇ ਮਿਲਦੇ ਆ। ਸੋ ਵੱਡੀਆਂ ਕਮਾਈਆਂ ਵਾਲਿਆਂ ਨੇ ਭਾਰਤੀ ਲੋਕਤੰਤਰ ਨੂੰ ਜਦੋਂ ਪਛਾਣ ਲਿਆ, ਫਿਰ ਉਹਨਾਂ ਨੇ ਕੌਮ ਲਈ ਲੜਨ ਮਰਨ ਦਾ, ਚਾਹੇ ਉਹ ਬਾਬਾ ਮਾਨੋ ਚਾਹਲ ਹੈ, ਚਾਹੇ ਉਹ ਧਾਰਮੀ ਫੌਜੀ ਆ, ਹੋਰ ਬੇਸ਼ੁਮਾਰ ਨੇ। ਮੈਂ ਕਦੇ ਕਦੇ ਬਹੁਤ ਵੱਡੀ ਜਦੋਂ ਭਾਵਕ ਹੋ ਕੇ ਸੋਚਦਾ ਕਿ ਅਸੀਂ ਵੀ ਤਾਂ ਕਿਸੇ ਵੇਲੇ 26 ਜਨਵਰੀ ਨੂੰ ਜਾਂ 15 ਅਗਸਤ ਨੂੰ ਜਦੋਂ ਤਿਰੰਗਾ ਜਿਹਾ ਚੜ੍ਹਦਾ ਦੇਖਣਾ ਟੈਲੀਵਿਜ਼ਨ ਤੇ, ਬੜਾ ਮਨ ਨੂੰ ਆਉਣਾ ਵੀ ਸਾਡੇ ਮੁਲਕ ਦਾ ਤਿਰੰਗਾ। ਇਹ ਤਾਂ ਉਦਣ ਦੇਖਿਆ ਜਦੋਂ ਤਿਰੰਗਾ ਇਹ ਲਾ ਕੇ ਟੈਂਕਾਂ ਤੇ ਸਾਡੇ ਅਕਾਲ ਤਖਤ ਤੇ ਢਾਹ ਢੇਰੀ ਕਰਨ ਆ ਪਹੁੰਚੇ। ਉਹੀ ਭਾਰਤੀ ਫੌਜ ਜਦੋਂ ਸਾਡੇ ਪਿੰਡਾਂ 'ਚ ਐਕਸਰਸਾਈਜ਼ ਮਸ਼ਕਾਂ ਕਰਨ ਆਉਂਦੀ ਸੀ, ਅਸੀਂ ਟਾਟਾ ਕਰਦੇ ਹੁੰਦੇ ਸੀ ਬਾਏ ਬਾਏ, ਤੇ ਅਸੀਂ ਉਹਨਾਂ ਲਈ ਲੱਸੀ ਜਾਂ ਪਿੰਡੋਂ ਘਰਾਂ ਚੋਂ ਚੀਜ਼ਾਂ ਲੈ ਕੇ ਜਾਣੀਆਂ ਵੀ ਫੌਜੀ ਆਏ ਨੇ। ਉਹ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਇਹ ਖਾਕੀ ਵਰਦੀ ਤਾਂ ਸਾਡੀ ਕੌਮ ਦੀ, ਸਾਡੇ ਧਰਮ ਦੀ ਦੁਸ਼ਮਣ ਆ, ਜਿਨ੍ਹਾਂ ਨੂੰ ਹੁਕਮ ਹੀ ਚਾੜਤਾ 1984 ਚ ਕਿ 35 ਸਾਲ ਤੱਕ ਦਾ ਕੋਈ ਛੱਡਣਾ ਨਹੀਂ ਤੁਸੀਂ। ਤੇ ਉਹ ਜਿਹੜਾ ਬਾਤਚੀਤ ਪਰਚਾ ਉਹਦੇ ਵਿੱਚ ਇਹਨਾਂ ਨੂੰ ਉਹ ਸਾਰਾ ਲਿਖ ਕੇ ਦਿੱਤਾ ਗਿਆ ਸੀਗਾ। ਖੈਰ, ਗੱਲ ਜਿਹੜੀ ਆਪਾਂ ਕਰ ਰਹੇ ਹਾਂ, ਇਹ ਭਾਰਤੀ ਸਟੇਟ ਦੇ ਹੱਥ ਠੋਕੇ ਬਣ ਕੇ ਅੱਜ ਵੀ ਬਥੇਰੇ ਨੇ ਜਿਹੜੇ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ ਸਾਰੀ ਦੁਨੀਆ ਦੇ ਵਿੱਚ ਲੱਗੇ ਹੋਏ ਨੇ, ਤੇ ਇਹੋ ਜਿਹੀਆਂ ਕਰਤੂਤਾਂ ਕਰਦੇ ਨੇ ਜਿਹਦੇ ਨਾਲ ਦੁਨੀਆ ਭਰ ਦੇ ਵਿੱਚ ਭਾਰਤੀ ਏਜੰਡਾ ਲਾਗੂ ਹੋ ਜਾਵੇ। ਜਿਨ੍ਹਾਂ ਵਿੱਚੋਂ ਆਪਾਂ ਦੇਖ ਰਹੇ ਹਾਂ ਕਿ ਜਥੇਦਾਰ ਹਰਦੀਪ ਸਿੰਘ ਨਿੱਜਰ ਦਾ ਜਦੋਂ ਸ਼ਹਾਦਤ ਦਾ ਪ੍ਰਸੰਗ ਆ, ਉਹਦੇ ਵਿੱਚ ਜਿਹੜੇ ਛੋਕਰੇ ਵਰਤੇ ਗਏ ਨੇ ਉਹ ਹੈ ਤਾਂ ਸਿੱਖਾਂ ਦੇ ਘਰੇ ਜੰਮੇ ਸੀ, ਪੰਜਾਬੀ ਮੁੰਡੇ ਸੀ। ਇਹੋ ਜਿਹੇ ਹੋਰ ਬਥੇਰੇ ਤੁਰੇ ਫਿਰਦੇ ਨੇ ਜਿਹੜੇ ਕੌਮ ਨੂੰ, ਪੰਥ ਨੂੰ ਸਮਰਪਿਤ ਸਿੰਘਾਂ ਨੂੰ ਜਿਹੜਾ ਹੈਗਾ ਟਾਰਗੇਟ ਕਰਨ ਨੂੰ, ਇੰਡੀਅਨ ਸਟੇਟ ਦੇ ਇਸ਼ਾਰੇ ਤੇ ਟਾਰਗੇਟ ਕਿਲਿੰਗ ਕਰਨ ਨੂੰ ਤੁਰੇ ਫਿਰਦੇ ਆ। ਸੋ ਇਸ ਤਰੀਕੇ ਨਾਲ ਹੀ ਹੋਰ ਕਈ ਰਾਹ, ਸਾਜ਼ਿਸ਼ਾਂ, ਕਮੀਨੀਆਂ ਸਾਜ਼ਿਸ਼ਾਂ ਇੰਡੀਅਨ ਸਟੇਟ ਬਣ ਰਹੀ ਆ। ਤੇ ਜਿਹੜਾ ਨਿਊਜ਼ੀਲੈਂਡ ਵਾਲਾ ਕੰਮ ਆ ਉਹ ਵੀ ਇੰਡੀਅਨ ਸਟੇਟ ਦਾ ਹੀ ਏਜੰਡਾ ਆ। ਤੇ ਇਹੋ ਜਿਹੇ ਏਜੰਡੇ ਕਈ ਹੋਰਨਾਂ ਮੁਲਕਾਂ 'ਚ ਵੀ ਹੋਣਗੇ, ਜਿਵੇਂ ਆਸਟ੍ਰੇਲੀਆ, ਕੈਨੇਡਾ ਤੇ ਅਮਰੀਕਾ 'ਚ ਮੰਦਰਾਂ ਦੇ ਉੱਤੇ ਆਪ ਹੀ ਗੰਦੀਆਂ ਗੱਲਾਂ, ਭੈੜੀਆਂ ਗੱਲਾਂ ਲਿਖ ਕੇ ਸਿੱਖਾਂ ਨੂੰ ਬਦਨਾਮ ਕਰਨਾ ਚਾਹਿਆ ਸੀ। ਹੁਣ ਤਾਂ ਸਾਰੀ ਦੁਨੀਆ ਜਾਣ ਗਈ ਆ। ਉਹ ਪਿੱਛੇ ਜੇ ਇੱਕ ਇਹੋ ਜੀ ਸੋਸ਼ਲ ਮੀਡੀਆ ਤੇ ਵੀਡੀਓ ਘੁੰਮਦੀ ਦੇਖੀ ਆ, ਸੁਣੀ ਆ ਸਾਰਿਆਂ ਨੇ, ਜਿਹਦੇ ਵਿੱਚ ਪੰਜਾਬ ਦੇ ਵਿੱਚ ਸਰਗਰਮ, ਚਾਹੇ ਉਹ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਹੈ, ਚਾਹੇ ਸਾਡਾ ਪਿਆਰਾ ਵੀਰ ਪਰਮਜੀਤ ਸਿੰਘ ਮੰਡ। ਮੈਂ ਜਦੋਂ ਆਹ ਭਾਈ ਕੰਵਰ ਸਿੰਘ ਧਾਮੀ ਜਦੋਂ ਪਿੱਛੇ 4 ਦਿਨ ਪਹਿਲਾਂ ਚਲਾਣੇ ਕਰ ਗਏ, ਮੈਂ ਉਹਨਾਂ ਦੀ ਗੱਲ ਬੜੀ ਵਾਰ ਇਹ ਸੁਣਾਉਣਾ ਹੁੰਨਾ ਬਈ 1999 ਦੇ ਵਿੱਚ ਇੱਥੇ ਅੰਮ੍ਰਿਤਸਰ ਕਚਹਿਰੀਆਂ ਦੇ ਵਿੱਚ ਮੈਂ ਵੀ ਕਿਸੇ ਮੁਕੱਦਮੇ ਦੇ ਚੱਕਰ 'ਚ, ਤੇ ਉਹ ਵੀ ਕਿਸੇ ਕੇਸ ਵਿੱਚ ਆਮਣੇ ਸਾਹਮਣੇ ਮਿਲ ਪਏ। ਕਹਿੰਦੇ ਘਮਾਣ, ਜਦੋਂ ਅਸੀਂ ਉਦੋਂ ਮੇਰਾ ਦਾੜਾ ਕਾਲਾ ਸੀ ਅਜੇ, ਤੇ ਕਹਿੰਦੇ ਵੀ ਜਦੋਂ ਅਸੀਂ ਤੁਹਾਡੇ ਵਰਗਾ ਨੂੰ ਦੇਖਦੇ ਆ ਤਾਂ ਮੈਨੂੰ ਬੜਾ ਚਾਅ ਚੜ੍ਹਦਾ ਕਿ ਸਾਤੋਂ ਬਾਅਦ ਵਿੱਚ ਵੀ ਗੱਲ ਨੂੰ ਸਾਂਭਣ ਵਾਲੇ ਹੈਗੇ ਆ। ਇਹੀ ਗੱਲ ਮੈਂ ਜਾਂ ਮੇਰੇ ਵਰਗੇ ਹੋਰ ਭਰਾਵਾਂ ਦੇ ਦਿਮਾਗ ਵਿੱਚ, ਜਦੋਂ ਅਸੀਂ ਨਵੇਂ ਨੌਜਵਾਨਾਂ ਨੂੰ ਇਸ ਫੀਲਡ ਵਿੱਚ ਪੰਥ ਦੀ ਸੇਵਾ 'ਚ ਦੇਖਦੇ ਹਾਂ, ਚਾਅ ਚੜ੍ਹਦਾ। ਮੈਨੂੰ ਵੀਰ ਪਰਮਜੀਤ ਸਿੰਘ ਮੰਡ ਦਾ ਇਹੀ ਪਿਆਰ, ਇਹੀ ਮਾਣ ਆਉਂਦਾ ਕਿ ਸਾਤੋਂ ਬਾਅਦ ਵਿੱਚ, ਕਿਉਂਕਿ ਹੁਣ ਸਾਡੀ ਜਿਹੜਾ ਹੈਗਾ ਦਾੜਾ ਜੇ ਸਫੈਦ ਹੋ ਰਿਹਾ, ਤਾਂ ਨਵੇਂ ਸਾਡੇ ਛੋਟੇ ਭਰਾ ਇਸ ਮੈਦਾਨ ਵਿੱਚ ਆ ਰਹੇ ਨੇ। ਤੇ ਉਹਦਾ ਵੀ ਨਾਂ ਉਦਣ ਵਿੱਚ ਲਿਆ ਜਾ ਰਿਹਾ ਸੀਗਾ ਮੰਡ ਦਾ। ਹੋਰ ਵੀ ਕਈ ਜਿਹੜੇ ਸੱਜਣ ਆ ਉਹਨਾਂ ਦੀ ਗੱਲ ਚੱਲਦੀ ਹੈ, ਇੱਥੋਂ ਤੱਕ ਕਿ ਭਾਈ ਦਲਜੀਤ ਸਿੰਘ ਬਿੱਟੂ ਬਾਰੇ ਜਾਂ ਹੋਰ ਸਿੰਘਾਂ ਬਾਰੇ ਕਿ ਇਹਨਾਂ ਨੂੰ ਜੀ ਮਰਵਾਉਣਾ ਸਟੇਟ ਨੇ। ਮੇਰੇ ਬਾਰੇ ਵੀ ਸਭ ਨੂੰ ਪਤਾ, ਕਿੰਨੀ ਵਾਰ ਅਗਲੇ ਇੱਥੋਂ ਧਮਕੀਆਂ ਜਿਹਾ, ਹੁਣ ਤਾਂ ਗੱਲ ਕਰਦੇ ਆ ਵੀ ਲੱਗਦਾ ਵੀ ਕੀ ਇਹਨਾਂ ਦੀ ਗੱਲ ਕਰਨੀ ਆ। ਪਰ ਇਹ ਗੱਲ ਕੱਲੀ ਇੱਥੋਂ ਤੱਕ, ਪੰਜਾਬ ਤਾਂ ਅਸੀਂ ਤਾਂ ਘੜੇ ਦੀ ਮੱਛੀ ਵਾਂਗੂ ਆ, ਜੋ ਕਰਨਾ ਕਰ ਲੈਣ। ਇੰਡੀਅਨ ਸਟੇਟ ਦੇ ਹੱਥੋਂ ਮਾਰੇ ਜਾਣ ਦਾ ਤਾਂ ਉਹਦੀ ਫੋਟੋ ਕਿੱਥੇ ਲੱਗਦੀ ਆ? ਫਿਰ ਕੇਂਦਰੀ ਸਿੱਖ ਅਜਾਇਬ ਘਰ 'ਚ ਲੱਗਦੀ ਹੈ। ਉਹ ਫਿਰ ਕੌਮ ਦੇ ਸ਼ਹੀਦਾਂ 'ਚ ਗਿਣਿਆ ਜਾਂਦਾ। ਤੇ ਮਰਨਾ ਤਾਂ ਹੈਗਾ ਹੀ ਆ ਸਰੀਰ ਨੇ ਇੱਕ ਨਾ ਇੱਕ ਦਿਨ, ਪਰ ਆ ਗੁਲਾਮੀ ਦੀ ਜ਼ਿੰਦਗੀ ਕੱਟਣ ਨਾਲੋਂ ਇਹ ਤਾਂ ਹੋਊ ਨਾ ਵੀ ਜਿੰਨੇ ਸਾਹ ਲਏ ਨੇ ਕੌਮ ਲਈ ਲੜਦਿਆਂ ਤੇ ਕੌਮ ਲਈ ਬੋਲਦਿਆਂ, ਕੌਮ ਲਈ ਕੁਝ ਕਰਦਿਆਂ ਨੇ ਲਏ ਨੇ। ਹਜ਼ਾਰਾਂ ਸਾਲ ਭਾਰਤ ਮਾਤਾ ਕੀ ਜੈ ਕਹਿਣ ਨਾਲੋਂ ਖਾਲਿਸਤਾਨ ਜਿੰਦਾਬਾਦ, ਚਾਹੇ ਜਿੰਦਾ ਕਹਿੰਦੇ ਆਈ ਮਰ ਜੀਏ, ਬਾਦ ਮੂੰਹ ਚੋਂ ਨਿਕਲੇ ਹੀ ਨਾ, ਇਹ ਗੱਲ, ਇਹਦਾ ਸਵਾਦ ਹੀ ਕੁਝ ਵੱਖਰਾ ਹੈ। ਖੈਰ, ਜਿਹੜੀ ਗੱਲ ਆਪਾਂ ਕਰ ਰਹੇ ਹਾਂ ਕਿ ਨਿਊਜ਼ੀਲੈਂਡ ਵਾਲਾ ਪੰਪ ਜਿਹੜਾ ਹੈ ਉਹ ਸਾਰਾ ਭਾਰਤ ਸਰਕਾਰ ਦਾ ਗੱਡਿਆ ਹੋਇਆ ਪ੍ਰਪੰਚ ਹੈ, ਉਵੇਂ ਦੀ ਇੱਕ ਗੱਲ ਕੈਨੇਡਾ ਦੇ ਵਿੱਚ ਜਿਹੜਾ ਉੱਥੇ ਦਾ ਕੌਮੀ ਮੀਡੀਆ ਅਦਾਰਾ ਗਲੋਬਲ ਨਿਊਜ਼, ਉੱਥੇ ਉਹਨਾਂ ਨੇ ਸਪਸ਼ਟ ਕੀਤਾ ਰਿਪੋਰਟ ਦੇ ਵਿੱਚ
ਕਿ RCMP ਨੇ ਕੈਨੇਡਾ ਸਰਕਾਰ ਨੂੰ ਦੱਸਿਆ ਹੈ ਕਿ ਕੈਨੇਡਾ 'ਚ ਜਿਹੜੀਆਂ ਗੋਲੀਆਂ ਚੱਲ ਰਹੀਆਂ ਨੇ ਨਾ, ਜਿਹਨੂੰ ਗੈਂਗਵਾਰ ਕਿਹਾ ਜਾ ਰਿਹਾ, ਵੀ ਫਰੌਤੀਆਂ ਮੰਗੀਆਂ ਜਾ ਰਹੀਆਂ ਨੇ, ਇਹ ਸਾਰਾ ਕਰਤੂਤ ਦਾ ਕਰਤਾ ਧਰਤਾ ਇੰਡੀਅਨ ਸਿਸਟਮ ਹੈ। ਕਿਉਂਕਿ ਕੈਨੇਡਾ ਅਮਰੀਕਾ ਵਰਗੇ ਮੁਲਕਾਂ 'ਚ ਸਿੱਖਾਂ ਦੀ ਆਜ਼ਾਦੀ ਦੀ ਲਹਿਰ ਦੇ ਪੈਰ ਲੱਗਦੇ ਦੇਖ ਕੇ ਉਹਨਾਂ ਨੇ ਇਸ ਕੌਮ ਨੂੰ ਪੂਰਾ ਬਦਨਾਮ ਕਰਨ ਤੇ ਲੱਕ ਬੰਨਿਆ ਹੋਇਆ। ਕੈਨੇਡਾ 'ਚ ਜਿਹੜੇ ਪੀੜਤ ਲੋਕ ਨੇ, ਜਦੋਂ ਉਹ ਰੇਡੀਓ ਸਟੇਸ਼ਨਾਂ ਤੇ ਜਾਂ ਕਿਤੇ ਹੋਰ ਗੱਲ ਕਰਦੇ ਨੇ, ਤਾਂ ਉੱਥੇ ਉਹ ਦੱਸਦੇ ਨੇ ਕਿ ਇਹਦੇ ਪਿੱਛੇ ਭਾਰਤ ਸਰਕਾਰ ਦਾ ਹੱਥ ਆ, ਪਰ ਉਹ ਜਿਹੜੇ ਚੈਨਲਾਂ ਵਾਲੇ ਜਾਂ ਰੇਡੀਓ ਵਾਲੇ ਨੇ ਉਹ ਸਾਰੇ ਭੱਜ ਜਾਂਦੇ ਆ, ਜਿਹਨੂੰ ਪੰਜਾਬੀ ਮੀਡੀਆ ਕਹਿੰਦੇ ਆ ਨਾ, ਉਹ ਵੀ ਇਹ ਗੱਲ ਤੋਂ ਭੱਜਦਾ। ਹਾਲਾਂਕਿ ਜਿਹੜੀ ਇਹ ਰਿਪੋਰਟ ਆ, ਇਹ 'ਚ ਸਿੱਧਾ ਲਿਖਿਆ ਹੋਇਆ, RCMP ਰਿਪੋਰਟ ਸੇਜ ਵਿਸ਼ਨੋਈ ਗੈਂਗ ਐਕਟਿੰਗ ਔਨ ਬਿਹਾਫ ਆਫ ਇੰਡੀਅਨ ਗਵਰਨਮੈਂਟ। ਇਹ ਜਿਹੜੀ ਗਲੋਬਲ ਨਿਊਜ਼ ਦੀ ਰਿਪੋਰਟ ਆ, ਇਹਦੀ ਤਾਂ ਕੈਨੇਡਾ 'ਚ ਫੁੱਲ ਚਰਚਾ ਹੋਣੀ ਚਾਹੀਦੀ ਸੀ। ਜੇ ਨਹੀਂ ਹੋ ਰਹੀ, ਪੰਜਾਬੀ ਮੀਡੀਆ ਕਾਹਦਾ ਉਹ ਮੀਡੀਆ ਜੀ ਪੰਜਾਬ ਦੇ ਲੋਕਾਂ ਦੀ ਜਦੋਂ ਗੱਲ ਨਹੀਂ ਕਰਦਾ। ਸੋ ਜਿਹੜੀ ਆਪਾਂ ਗੱਲ ਕਹਿੰਦੇ ਹੁੰਦੇ ਆ ਕਿ ਮੀਡੀਆ ਜਦੋਂ ਵਿਕ ਜਾਂਦਾ, ਉਹ ਫਿਰ ਤੁਹਾਡੇ ਦੋਸਤਾਂ ਨੂੰ ਤੁਹਾਡਾ ਦੁਸ਼ਮਣ ਤੇ ਤੁਹਾਡੇ ਦੁਸ਼ਮਣਾਂ ਨੂੰ ਤੁਹਾਡਾ ਦੋਸਤ ਬਣਾ ਕੇ ਪੇਸ਼ ਕਰ ਦਿੰਦਾ। ਸੋ ਇਸ ਮੌਕੇ ਪੰਜਾਬੀ ਭਾਈਚਾਰੇ ਨੂੰ, ਸਿੱਖ ਭਾਈਚਾਰੇ ਨੂੰ ਸਾਰੇ ਸੰਸਾਰ ਦੇ ਵਿੱਚ ਅੱਖਾਂ ਖੋਲ ਕੇ ਰੱਖਣ ਦੀ ਲੋੜ ਹੈ ਕਿ ਤੁਹਾਡੇ ਆਲੇ ਦੁਆਲੇ ਜਿਹੜਾ ਮੀਡੀਆ, ਉਹ ਇੰਡੀਅਨ ਮੀਡੀਆ ਵੀ ਬਣਿਆ ਹੋਇਆ, ਬੇਸ਼ੱਕ ਦੀ ਉੱਪਰ ਦੀ ਗਾਤਰਾ ਪਾ ਕੇ ਬੈਠਾ ਹੋਵੇ ਤੇ ਉਹ ਪਤਾ ਨਹੀਂ ਕੀ ਕਰੀ ਜਾਂਦੇ। ਤੋ ਇਸ ਮਾਹੌਲ ਦੇ ਵਿੱਚ ਜਦੋਂ ਕੈਨੇਡਾ ਦੇ ਵਿੱਚੋਂ ਆਪਣੇ ਚੜ੍ਹਦੀ ਕਲਾ ਵਾਲੇ ਜਿਹੜੇ ਵੀਰ ਨੇ ਸਾਡੇ ਸਰੀ ਤੋਂ, ਗੁਰਪ੍ਰੀਤ ਸਿੰਘ ਸੋਹਤਾ, ਉਹਨਾਂ ਦੀ ਮੈਂ ਰਿਪੋਰਟ ਪੜ੍ਹ ਰਿਹਾ ਸੀ, ਤਾਂ ਚੇਤੇ ਆਇਆ ਕਿ ਇਸ ਤਰੀਕੇ ਦੀਆਂ ਖਬਰਾਂ ਸਾਡੇ ਹੋਰ ਮੀਡੀਆ ਵਾਲੇ ਕਿਵੇਂ ਦੱਬਣ ਤੇ ਵੀ ਇਹ ਨਿਕਲ ਨਾ ਜਾਵੇ ਜ਼ੋਰ ਲਾਈ ਫਿਰਦੇ ਆ। ਇੱਧਰ ਇੱਕ ਲੰਡਨ ਤੋਂ ਸਾਡੇ ਵੀਰ ਮਨਪ੍ਰੀਤ ਸਿੰਘ ਬੱਧਨੀ ਦੀ ਖਬਰ ਆ ਗਈ ਹੈ ਕਿ ਜੀ ਉੱਥੇ ਜਿਹੜਾ ਹੈਗਾ ਜਥੇਦਾਰ ਨਿੱਜਰ ਤੇ ਜਥੇਦਾਰ ਖੰਡੇ ਦੀ ਜਿਹੜੀ ਹੋਈ ਆ ਸ਼ਹਾਦਤ, ਜਿਸ ਤਰੀਕੇ ਨਾਲ ਇਹਨਾਂ ਨੂੰ ਕਤਲ ਕੀਤਾ ਗਿਆ। ਉਸ ਤੋਂ ਬਾਅਦ ਵਿੱਚ ਹੁਣ ਜਿਹੜਾ ਵੀਰ ਪਰਮਜੀਤ ਸਿੰਘ ਪੰਮਾ, ਜਿਹਦੇ ਬਾਰੇ ਆਪਾਂ ਨੂੰ ਸਭ ਨੂੰ ਪਤਾ, ਸਿਕਸ ਫਾਰ ਜਸਟਿਸ ਨਾਲ ਮਿਲ ਕੇ ਉਹਨੇ ਕੌਮ ਦੀ ਸੇਵਾ ਕਰਨੀ ਸ਼ੁਰੂ ਕੀਤੀ ਹੋਈ ਹੈ, ਤੇ ਇੱਕ ਵਾਰੀ ਪੁਰਤਗਾਲ ਦੇ ਵਿੱਚ ਵੀ ਉਹਨੂੰ ਇੰਡੀਅਨ ਸਟੇਟ ਕਹਿੰਦੀ ਸੀ। ਹਾਲਾਂਕਿ ਉਹਦੇ ਪਰਿਵਾਰ ਨੂੰ, ਉਹਦੇ ਬ੍ਰਦਰ ਨੂੰ ਜਿਸ ਤਰੀਕੇ ਨਾਲ ਇੰਡੀਅਨ ਸਟੇਟ ਨੇ ਜ਼ੁਲਮ ਦਾ ਨਿਸ਼ਾਨਾ ਬਣਾਇਆ, ਉਹ ਸਭ ਦੇ ਸਾਹਮਣੇ ਹੈ ਗੱਲ। ਪਰ ਅੱਜ ਉਹ ਜਿਹੜਾ ਹੈਗਾ ਬਰਤਾਨਵੀ ਪੁਲਿਸ ਨੇ ਉਹਨੂੰ ਕਿਹਾ ਕਿ ਆਪਦਾ ਭਾਈ ਤੂੰ ਖਿਆਲ ਰੱਖ, ਕਿਉਂਕਿ ਹਿੰਦੁਸਤਾਨੀ ਜਿਹੜੀ ਨਿਜ਼ਾਮ ਦੇ ਵੱਲੋਂ ਤੈਨੂੰ ਟਾਰਗੇਟ ਕਿਲਿੰਗ ਦੇ ਰਾਹੀਂ ਖਤਮ ਕਰਾਉਣ ਦੀ ਪਲੈਨਿੰਗ ਚੱਲ ਰਹੀ ਹੈ। ਇਹ ਸਾਰੀ ਜਿਹੜੀ ਖਬਰ ਜਿੰਨੀ ਵੀ ਡਿਟੇਲ ਦੇ ਵਿੱਚ ਸਾਰੀ ਛਪੀ ਹੋਈ ਹੈ, ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ। ਹੁਣ ਤਾਂ ਕੈਨੇਡਾ, ਅਮਰੀਕਾ, ਇੰਗਲੈਂਡ ਦੀਆਂ ਸਰਕਾਰਾਂ ਸ਼ਰੇਆਮ ਕਹਿ ਰਹੀਆਂ ਨੇ, ਚੇਤੇ ਕਰੋ ਜਦੋਂ ਟਰੂਡੋ ਨੇ ਸਾਰਾ ਕੁਝ ਇਨਕਸ਼ਾਫ ਕੀਤਾ ਸੀ, ਇਵੇਂ ਹੀ ਅਮਰੀਕਾ ਦੇ ਵਿੱਚ ਜਸਟਿਸ, ਮਾਫ ਕਰਨਾ, ਜਿਹੜੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਪਲਾਨਿੰਗ ਬੇਨਕਾਬ ਹੋਈ ਆ, ਉਹਦੇ 'ਚ ਜਿਹੜੇ ਫਸੇ ਹੋਏ ਨੇ ਇੰਡੀਅਨ ਬੰਦੇ। ਸੋ ਜਿਹੜੇ ਲੋਕ ਅੱਜ ਵੀ ਭਾਰਤ ਮਾਤਾ ਦੇ ਗੋਗੇ ਗਾਉਂਦੇ ਫਿਰਦੇ ਆ ਤੇ ਕਹਿੰਦੇ ਅਸੀਂ ਸਿੱਖ ਹਾਂ, ਉਹਨਾਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ। ਜਾਂ ਤੁਹਾਡੀ ਕੌਮ ਦੇ, ਤੁਹਾਡੇ ਭਰਾਵਾਂ ਦੇ ਕਤਲ ਕਰੇ ਤੇ ਉਹ, ਇਹ ਫਰਕ ਵਾ 1947 ਤੋਂ ਪਹਿਲਾਂ ਜਦੋਂ ਕਿਸੇ ਇੱਕ ਸਿੱਖ ਨੂੰ ਝਰੀਟ ਆਉਂਦੀ ਸੀ, ਪੂਰੀ ਦੀ ਪੂਰੀ ਕੌਮ ਇਕਜੁੱਟ ਤੇ ਇਕਮੁੱਠ ਹੋ ਕੇ ਪ੍ਰਤੀਕਿਰਿਆ ਕਰਦੀ ਸੀ। ਹੁਣ ਇੰਡੀਅਨ ਸਿਸਟਮ ਨੇ, ਬਾਹਮਣ ਦੀਆਂ ਕਰਤੂਤਾਂ ਨੇ ਤੁਹਾਡੇ ਅੰਦਰ ਇਹ ਨਫ਼ਰਤ, ਇਹ ਫੁੱਟ ਬੀਜ ਦਿੱਤੀ ਕਿ ਸਿੱਖਾਂ ਦੇ ਘਰੇ ਜੰਮੇ ਹੋਏ ਮੁੰਡੇ ਇੰਡੀਅਨ ਸਟੇਟ ਦੇ 4 ਟਕਿਆਂ ਪਿੱਛੇ ਆਪਦੀ ਕੌਮ ਦੇ ਹੀਰੋ, ਆਪਦੀ ਕੌਮ ਦੇ ਯੋਧਿਆਂ ਦੇ ਜਿਹੜੇ ਆ ਕਤਲ ਕਰਨ ਨੂੰ ਤਿਆਰ ਹੋਏ ਫਿਰਦੇ। ਇਵੇਂ ਹੀ ਪੁਲਿਸ ਦੇ ਵਿੱਚ ਆ ਜਿਹੜੇ KPS ਗਿੱਲ ਤੇ ਉਹਦੀ ਸਾਰੀ ਫੌਜ ਪੁਲਿਸ ਨੇ ਕੰਮ ਕੀਤਾ। ਇੱਥੇ ਜਿੱਥੇ ਆ ਸਾਡੇ ਜਿਹੜੇ ਕੌਮ ਲਈ ਲੜਦੇ ਸੀ, ਚਾਹੇ ਉਹ ਜਥੇਦਾਰ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਜਥੇਦਾਰ ਸੁਖਵਿੰਦਰ ਸਿੰਘ ਸੰਘਾ, ਜਾਂ ਹੋਰ ਕੌਮੀ ਜਿਹੜੇ ਸਾਡੇ ਯੋਧੇ ਆ, ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹੀਦ ਕੀਤੇ, ਉਹ ਵੀ ਸਿੱਖਾਂ ਦੇ ਘਰੇ ਜੰਮੇ ਹੋਏ ਭਾਰਤੀ ਸਟੇਟ ਦੇ ਹੱਥ ਟੋਕੇ ਬਣ ਕੇ ਉਹਨਾਂ ਪੁਲਿਸੀਆਂ ਨੇ ਕੀਤੇ। ਧੰਨ ਦੇ ਨੇ ਉਹ ਸਿੱਖ ਜਿਹੜੇ ਇਸ ਗੱਲ ਨੂੰ ਬੜਾ ਸੈਲੀਬ੍ਰੇਟ ਕਰਨ ਨੂੰ ਫਿਰਦੇ ਆ ਕਿ ਜੀ ਅੱਤਵਾਦ ਖਤਮ ਹੋ ਗਿਆ। ਭਾਈ ਤੁਹਾਡੀ ਕੌਮ ਮਾਰੀ ਜਾ ਰਹੀ ਹੈ। ਜਿਹੜੇ ਯੋਧੇ ਆਪਦਾ ਫਰਜ਼ ਨਿਭਾ ਗਏ ਜਾਂ ਨਿਭਾ ਜਾਣਗੇ, ਉਹਨਾਂ ਦਾ ਤਾਂ ਗੁਰੂ ਸਾਹਿਬ ਦੇ ਚਰਨਾਂ 'ਚ ਨਿਵਾਸ ਹੋ ਜਾਣਾ। ਉਹਨਾਂ ਦਾ ਤਾਂ ਇਤਿਹਾਸ ਵਿੱਚ ਜ਼ਿਕਰ ਆਇਆ ਕਰੂ ਕਿ ਕੌਮ ਲਈ ਲੜਦੇ ਮਰ ਗਏ। ਤੇ ਜਿਹੜੇ ਬੰਦੇ ਆਪਦੇ ਆਪ ਨੂੰ ਬੜੇ ਸਿਆਣੇ ਤੇ ਵਧੀਆ ਮੰਨਦੇ ਆ, ਵੀ ਦੇਖਿਆ ਅਸੀਂ ਤਾਂ ਬੜੇ ਸਿਆਣੇ, ਅਸੀਂ ਨਹੀਂ ਕਿਸੇ ਰੱਫੜ 'ਚ ਪਏ, ਫਿਰ ਅਸੀਂ ਨਹੀਂ ਗਿੱਲੇ ਥਾਂ ਤੇ ਪੈਰ ਧਰਿਆ, ਉਹਨਾਂ ਨਾਲ ਇਤਿਹਾਸ ਕੀ ਕਰੂਗਾ?
ਉਹ ਸਭ ਦੇ ਸਾਹਮਣੇ। ਸੋ ਇੰਡੀਅਨ ਸਟੇਟ ਸਾਰੇ ਸੰਸਾਰ ਦੇ ਵਿੱਚ ਸਿੱਖਾਂ ਦੇ ਵਿੱਚ ਭੰਨ ਤੋੜ ਕਰਵਾਉਣ, ਤੋੜ ਫੋੜ ਕਰਵਾਉਣ, ਖਾਨਾ ਜੰਗੀ ਕਰਵਾਉਣ, ਆਪਸੀ ਕਤਲੋਗਰਦ ਕਰਵਾਉਣ ਤੇ ਇਸ ਤਰ੍ਹਾਂ ਦਾ ਮਾਹੌਲ ਸਿਰਜਣ ਲਈ ਤਿਆਰ ਹੈ ਕਿ ਜੇਕਰ ਸਿੱਖਾਂ ਦੇ ਉੱਤੇ ਇੰਡੀਆ 'ਚ ਕਿਤੇ ਜ਼ੁਲਮ ਹੋਵੇ ਤਾਂ ਸਾਰੇ ਸੰਸਾਰ 'ਚ ਲੋਕ ਕਹਿਣ ਕਿ ਇਹਨਾਂ ਨਾਲ ਹੋਰ ਹੋਣਾ ਚਾਹੀਦਾ। ਖੈਰ, ਹੁਣ ਗੱਲ ਆ ਜਾਂਦੀ ਹੈ ਕਿ ਪਿਛਲੇ ਦਿਨੀ ਇੱਥੇ ਬਲਟੋਹੇ ਪਿੰਡ ਦੇ ਸਰਪੰਚ ਦਾ ਜਿਹੜਾ ਕਤਲ ਹੋਇਆ ਸੀ, ਉਹਦੇ ਸਾਰੇ ਦੋਸ਼ੀ ਜਿਹੜੇ ਸੀ ਉਹ ਪੁਲਿਸ ਨੇ ਫੜ ਲਏ ਸੀ ਤੇ ਉਹ ਫੜੇ ਹੋਏ ਦੋਸ਼ੀਆਂ ਦੇ ਬਾਰੇ ਅੱਜ ਦੁਪਹਿਰਿਓਂ ਇਹ ਖਬਰ ਆਈ ਹੈ ਕਿ ਜੀ ਸਰਪੰਚ ਜਰਮਲ ਸਿੰਘ ਦੇ ਕਾਤਲਾਂ ਦੇ ਵਿੱਚੋਂ ਜਿਹੜਾ ਮੇਨ ਸ਼ੂਟਰ ਸੁਖਰਾਜ ਨਾਂ ਦਾ ਨੌਜਵਾਨ ਹੈ, ਉਹਨੂੰ ਕਹਿੰਦੇ ਜੀ ਹਥਿਆਰਾਂ ਦੀ ਬਰਾਮਦਗੀ ਲਈ ਲੈ ਕੇ ਗਈ ਸੀ ਪੁਲਿਸ ਤੇ ਉੱਥੇ ਉਹਦੇ ਸਾਥੀ ਉਹਨੂੰ ਛਡਾਉਣ ਆ ਗਏ ਤੇ ਉਹਨਾਂ ਉਸੇ ਫਿਰ ਗੋਲੀ ਚੱਲ ਗਈ ਤੇ ਉਹਦੇ ਜੀ ਵਿੱਚ ਉਹ ਫੱਟੜ ਹੋ ਗਿਆ ਤੇ ਬਾਅਦ ਚ ਹਸਪੀਟਲ ਜਾ ਕੇ ਸੁਖਰਾਜ ਜਿਹੜਾ ਹੈ ਉਹਦੀ ਮੌਤ ਹੋ ਗਈ। ਇਹੋ ਜੀਆਂ ਖਬਰਾਂ ਅਸੀਂ ਖਾੜਕੂ ਲਹਿਰ ਮੌਕੇ ਵੀ ਬਹੁਤ ਸੁਣੀਆਂ, ਭਾਵੇਂ ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਤੋਂ ਤਸੱਲੀ ਹੋਈ ਲੱਗਦੀ ਹੋਵੇ ਕਿ ਇਹੋ ਜਿਹਾ ਬੇਕਿਰਕ ਤੇ ਬੇਰਹਿਮ ਗੁੰਡਾਗਰਦੀ ਕਰਨ ਵਾਲੇ ਬੰਦਿਆਂ ਨੂੰ ਇਉਂ ਹੀ ਮਾਰ ਦਿੱਤਾ ਜਾਣਾ ਚਾਹੀਦਾ। ਪਰ ਅਸੀਂ ਸਮਝਦੇ ਹਾਂ ਕਿ ਪਹਿਲਾਂ ਤਾਂ ਇਸ ਮਾਹੌਲ ਦਾ ਕਿ ਕਿਉਂ ਕੋਈ ਸਿੱਖਾਂ ਦੇ ਘਰੇ ਜੰਮੇ ਮੁੰਡੇ ਇਸ ਤਰੀਕੇ ਦੇ ਰਾਹ ਪੈ ਰਹੇ ਨੇ, ਇਹਦਾ ਲੇਖਾ ਜੋਖਾ ਹੋਵੇ। ਦੂਜਾ, ਜੇ ਫੜੇ ਗਏ ਨੇ ਕਾਨੂੰਨ ਅਨੁਸਾਰ ਉਹਨਾਂ ਨੂੰ ਸਜ਼ਾ ਦਿਓ। ਤੀਜਾ, ਜਿਹੜਾ ਝੂਠੇ ਪੁਲਿਸ ਮੁਕਾਬਲਿਆਂ ਦਾ ਪ੍ਰਸੰਗ ਵਾ, ਇਹਦੀ ਅਸੀਂ ਕਿਸੇ ਵੀ ਰੂਪ ਵਿੱਚ ਹਮਾਇਤ ਨਹੀਂ ਕਰ ਸਕਦੇ। ਬੰਦਾ ਗਲਤ ਹੈ, ਬੰਦਾ ਮਾੜਾ, ਤੇ ਤੁਹਾਡੇ ਕਾਨੂੰਨ ਦਾ, ਤੁਹਾਡੇ ਸਿਸਟਮ ਦਾ ਜਿਹੜਾ ਫਿਰ ਕੀ ਅਚਾਰ ਪਾਉਣਾ ਜੇ ਤੁਸੀਂ ਇਹੀ ਕੁਛ ਕਰਨਾ। ਸੋ ਅੱਜ ਇਹ ਦੁਪਹਿਰੋਂ ਖਬਰ ਜਿਹੜਾ ਹੈ ਉਹ ਹੋਈ ਹੈ। ਕੱਲ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ੀ ਹੈ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੀ, ਜਿਹੜਾ ਉਹਨੇ ਸਿੱਖ ਕੌਮ ਦੇ ਸਿਧਾਂਤਾਂ ਦੇ ਉੱਤੇ ਲਗਾਤਾਰ ਹਮਲਾ ਬੋਲਿਆ ਹੋਇਆ। ਅਜੇ ਉਹ ਰਫੜ ਵਿਚਾਲੇ ਹੀ ਆ, ਜਿਹਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਚਿੱਠੀ ਗਈ ਹੋਈ ਆ ਵੀ ਸ਼ਾਮ ਨੂੰ ਆਇਓ, ਤੇ ਉਹ ਕਹਿੰਦਾ ਜੀ ਮੈਨੂੰ ਤਾਂ ਵਿਹਲਾ ਹੀ ਆ, ਮੈਂ ਤਾਂ ਕੋਈ ਚੱਕਰ ਨਹੀਂ, ਮੈਂ ਰਾਸ਼ਟਰਪਤੀ ਵਾਲੀ ਗੱਲ ਛੱਡੀ, ਮੈਂ ਤਾਂ 10 ਵਜੇ ਨੂੰ ਆ ਜੂ। ਖੈਰ, ਕੱਲ ਨੂੰ ਇਸ ਖਬਰ ਤੇ ਅੱਗੇ ਚਰਚਾ ਕਰਾਂਗੇ। ਪਰ ਅੱਜ ਮਾਘੀ ਦਾ ਮੁਕਤਸਰ ਦਾ ਜਿਹੜਾ ਖਦਰਾਣੇ ਦੀ ਢਾਬ ਦੀ ਬੇਦਾਵੇ ਵਾਲੀ ਘਟਨਾ ਦੀ ਯਾਦ ਵਿੱਚ ਖਾਲਸਾ ਪੰਥ ਉੱਥੇ ਜੁੜਦਾ ਮੁਕਤਸਰ, ਉੱਥੇ ਬਹੁਤ ਜਿਹੜੀ ਆ ਆਪਣੇ ਵੱਲੋਂ ਉਹਨੇ ਸਨਸਨੀ ਜੀ ਫੈਲਾਉਣ ਵਾਲੀ ਗੱਲ ਕੀਤੀ। ਮੁੱਖ ਮੰਤਰੀ ਨੇ ਸਟੇਜ ਤੋਂ ਕਿਹਾ ਹੈ ਕਿ ਜੀ ਬੰਗਿਆਂ ਦੇ ਕੋਲ 169 ਸਰੂਪ ਜਿਹੜੇ ਆ ਅਸੀਂ ਬਰਾਮਦ ਕਰ ਲਏ ਆ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ। 30 ਸਰੂਪਾਂ ਦਾ ਉਹਨਾਂ ਕੋਲ ਰਿਕਾਰਡ ਸੀਗਾ ਤੇ 139 ਸਰੂਪ ਆ ਜਿਹੜੇ 139 ਸਰੂਪਾਂ ਦਾ ਰਿਕਾਰਡ ਉਹ ਨਹੀਂ ਦਿਖਾ ਸਕੇ। ਤੇ ਅਸੀਂ ਇਹ ਜੀ ਜਿਹੜਾ ਸਰੂਪ ਗਾਇਬ ਹੋਏ ਨੇ 328, ਉਸ ਸੰਬੰਧ ਵਿੱਚ ਅਸੀਂ ਇਹਨੂੰ ਗੱਲ ਨੂੰ ਗਿਣਦੇ ਹਾਂ ਤੇ ਅਸੀਂ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਉਹਨਾਂ ਦੀ ਸਹਿਮਤੀ ਨਾਲ ਜਿੱਥੇ ਉਹ ਕਹਿਣਗੇ ਉੱਥੇ ਲੈ ਕੇ ਜਾਵਾਂਗੇ ਜਾਂ ਅਗਲੀ ਗੱਲ ਸਾਰੀ ਕੀਤੀ। ਹੁਣ ਇਹ ਖਬਰ ਜਿਹੜੀ ਆ, ਵੈਸੇ ਤਾਂ ਪਿਛਲੇ 2-3 ਦਿਨ ਤੋਂ ਆਪਾਂ ਇਸੇ ਪ੍ਰੋਗਰਾਮ 'ਚ ਕਹਿੰਦੇ ਹੀ ਆ ਰਹੇ ਹਾਂ। ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਾਂ ਕਈ ਹੋਰਨਾਂ ਥਾਵਾਂ ਤੇ ਇਹੋ ਜਿਹੇ ਕਈ ਸਥਾਨ ਨੇ ਜਿੱਥੇ ਮਰਿਆਦਾ ਦੇ ਮਸਲੇ ਉੱਤੇ ਤਾਂ ਆਪਾਂ ਇਤਰਾਜ਼ ਕਰ ਸਕਦੇ ਹਾਂ ਕਿ ਇੱਥੇ ਇਹ ਸਿੱਖ ਮਰਿਆਦਾ ਦਾ ਧਾਰਨੀ ਨਹੀਂ ਹੈ, ਡੇਰਾ ਜਾਂ ਵਿਅਕਤੀ ਜਾਂ ਕੋਈ ਸਥਾਨ। ਪਰ ਇਹ ਗੱਲ ਹੈ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ 101 ਅਖੰਡ ਪਾਠ ਸਾਹਿਬ, ਅਕੋਤਰੀਆਂ ਜਿਹਨੂੰ ਕਹਿੰਦੇ ਆ, ਜਾਂ 51 ਅਖੰਡ ਪਾਠ ਸਾਹਿਬ, ਇਹ ਚੀਜ਼ਾਂ ਚੱਲਦੀਆਂ। ਉਹਨਾਂ ਦੀ ਸ਼ਰਧਾ ਲਾ ਲਓ ਜਾਂ ਇਹ ਅੰਧ ਵਿਸ਼ਵਾਸ ਲਾ ਲਓ ਜਾਂ ਵਿਸ਼ਵਾਸ ਲਾ ਲਓ, ਪਰ ਇਹ ਰਵਾਇਤ ਚੱਲੀ ਆ ਰਹੀ। ਦੂਜੀ ਗੱਲ, ਬਹੁਤ ਸਾਰੇ ਪੰਜਾਬ ਦੇ ਇਹੋ ਜਿਹੇ ਸਥਾਨ ਨੇ ਜਿਹੜੇ ਮੁੱਢਲੇ ਤੌਰ ਦੇ ਉੱਤੇ ਤਾਂ ਕਿਸੇ ਇਹੋ ਜਿਹੇ ਵਿਅਕਤੀ, ਮਹਾਪੁਰਸ਼ ਕਹਿ ਲਓ ਜਾਂ ਕੋਈ ਇਹੋ ਜਿਹਾ ਜਿਹਦੀ ਲੋਕਾਂ 'ਚ ਉੱਥੇ ਮਾਨਤਾ ਸੀ, ਤੇ ਬਾਅਦ ਵਿੱਚ ਉਸ ਸਥਾਨ ਦੇ ਉੱਤੇ ਜਦੋਂ ਲੋਕਾਂ ਦਾ ਆਉਣਾ ਜਾਣਾ ਦੇਖਿਆ ਤੇ ਗੁਰੂ ਸਾਹਿਬ ਦੇ ਸਰੂਪ ਆ ਗਏ ਤਾਂ ਬਾਅਦ ਵਿੱਚ ਉਹ ਗੁਰਦੁਆਰਾ ਬਣ ਗਏ। ਇਹੋ ਜਿਹੇ ਬੜੇ ਸਥਾਨ ਨੇ। ਮੇਰੇ ਆਪ ਦੇ ਪਿੰਡ ਘਮਾਣ ਵਿੱਚ ਕੋਈ ਨਿਰਮਲੇ ਜਾਂ ਉਦਾਸੀ ਸਾਧੂ ਬਾਬਾ ਅਛਰੂ ਦਾਸ ਦੀ ਯਾਦ ਵਿੱਚ ਦਿਨ ਮਨਾਇਆ ਜਾਂਦਾ ਸੀ। ਹੁਣ ਲੋਕ ਉੱਥੇ ਦੋ ਧੜਿਆਂ 'ਚ ਵੰਡੇ ਗਏ, ਕਿਉਂਕਿ ਇੱਕ ਧਿਰ ਦਾ ਇਹ ਸੀ ਕਿ ਉਸ ਬਾਬੇ ਦੀ ਤਾਂ ਕੋਈ ਗੱਲ ਕਰਨ ਦੀ ਲੋੜ ਹੀ ਨਹੀਂ, ਉਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਮੰਨਦੇ ਹਾਂ ਤਾਂ ਗੁਰਦੁਆਰਾ ਵਾ ਇਹ, ਤੇ ਬਾਬੇ ਅਛਰੂ ਦਾਸ ਦੀ ਕੀ ਗੱਲ ਕਰਨੀ ਹੈ।
ਦੂਜੀ ਧਿਰ ਦਾ ਇਹ ਸੀ ਕਿ ਗੁਰਦੁਆਰਾ ਤਾਂ ਹੋਂਦ ਚ ਆਇਆ ਸਾਨੂੰ ਸਾਰਿਆਂ ਨੂੰ, ਉਹ ਜੀ ਇੱਥੇ ਥੱਲੇ ਗੁਰਮੁਖੀ ਸਿਖਾਉਂਦੇ ਹੁੰਦੇ ਸੀਗੇ, ਥੱਲੇ ਸਵਾਹ ਖੰਡਾ ਕੇ ਊੜਾ ਆੜਾ ਸਿਖਾਉਂਦੇ ਸੀ। ਉਹਨਾਂ ਸਮਿਆਂ ਦੇ ਵਿੱਚ ਵਿਦਿਆ ਦੇ ਸਾਧਨ ਨਹੀਂ ਸੀ, ਸਾਨੂੰ ਪਾਠੀ ਬਣਾਇਆ, ਸਾਨੂੰ ਉਹਨਾਂ ਨੇ ਰਾਗ ਵਿਦਿਆ ਜਾਂ ਗੁਰਬਾਣੀ ਨਾਲ ਜੋੜਿਆ, ਤੇ ਅਸੀਂ ਉਹਨਾਂ ਦਾ ਯਾਦ ਵਿੱਚ ਜੁੜਦੇ ਹਾਂ। ਸਭ ਤੋਂ ਵੱਡਾ ਪੰਗਾ ਇਹ ਕਿ ਜਿੱਥੇ ਉਸ ਬਾਬੇ ਦਾ ਸੰਸਕਾਰ ਕੀਤਾ ਸੀ ਉੱਥੇ ਇੱਕ ਸਮਾਧ ਬਣੀ ਸੀ ਤੇ ਉਹਦੀ ਬੜੀ ਮਾਨਤਾ ਸੀ। ਜਦੋਂ ਕਿਸੇ ਦੇ ਮੱਝ ਜਿਹੜੀ ਆ ਨਵੇਂ ਦੁੱਧ ਹੋਣੀ ਤਾਂ ਉਹ ਜੀ ਦੁੱਧ ਪਾਉਣ ਆ ਰਹੇ ਆ, ਉੱਥੇ ਸੁੱਖਾਂ ਸੁੱਖੀਆਂ ਜਾ ਰਹੀਆਂ। ਪਰ ਇੱਕ ਵਕਤ ਆਇਆ ਜਦੋਂ ਗੁਰਦੁਆਰਾ ਕਮੇਟੀ 'ਚ ਅਸੀਂ ਆ ਗਏ ਤੇ ਅਸੀਂ ਸਾਰੇ ਪੜ੍ਹੇ ਲਿਖੇ, ਸਾਰੇ ਨਵੇਂ ਖਿਆਲਾਂ ਦੇ ਸੀ। ਅਸੀਂ ਉਸ ਸਥਾਨ ਦਾ ਕੋਈ ਹੱਲ ਕੱਢਿਆ ਵੀ ਉਸ ਸਾਰੇ ਸਥਾਨ ਨੂੰ ਵਿੱਚ ਲੈ ਲਓ ਸਮਾਧ ਵਾਲੇ ਨੂੰ, ਇਹਦੇ ਉੱਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਉਸਾਰ ਲੈਂਦੇ ਆ ਜਾਂ ਇੱਥੇ ਸੁੱਖ ਆਸਣ ਸਥਾਨ ਬਣਾ ਲੈਂਦੇ ਆ, ਜਾਣੀ ਕਿ ਉਹਨੂੰ ਸਮਾਧ ਨਾ ਰਹਿਣ ਦਈਏ ਤੇ ਉਹਨੂੰ ਗੁਰੂ ਘਰ ਦੀ ਮਰਿਆਦਾ ਵਿੱਚ ਢਾਲ ਲਿਆ ਜਾਵੇ, ਤਾਂ ਕਿ ਮਰਿਆਦਾ ਦੇ ਪੱਖ ਤੋਂ ਕੱਚਪੁਣਾ ਨਾ ਰਹਿ ਜੇ। ਪਰ ਜਿਹਨੂੰ ਲੱਗਦਾ ਕਿ ਮੈਂ ਸਮਾਧ ਨੂੰ ਮੱਥੇ ਟੇਕ ਕੇ ਵਗੈਰਾ ਰਹਿ ਨਹੀਂ ਸਕਦਾ, ਉਹਦਾ ਵੀ ਝੱਸ ਪੂਰਾ ਹੋਈ ਜਾਵੇ। ਉਹ ਕੁੱਲ ਮਿਲਾ ਕੇ ਹੱਲ ਕੱਢ ਦਿੱਤਾ ਗਿਆ। ਅੱਜ ਜਦੋਂ ਅਸੀਂ ਉੱਥੇ ਜਾਈਦਾ, ਕਈ ਵਾਰੀ ਮਨ ਨੂੰ ਆਉਂਦਾ ਵੀ ਸੱਚੇ ਤਰੀਕੇ ਨਾਲ ਨਹੀਂ, ਸਾਡੇ ਪਹਿਲਾਂ ਵਾਲੇ ਬਜ਼ੁਰਗ ਕਾਫੀ ਵਾਰ ਡਾਂਗੋ ਸੁੱਟੀ ਵੀ ਹੁੰਦੇ ਰਹੇ, ਮੁਕੱਦਮੇ ਲੜਦੇ ਰਹੇ। ਹੁਣ ਇਸ ਤਰੀਕੇ ਦੀ ਗੱਲ ਪੰਜਾਬ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਆ ਜਿੱਥੇ ਉਦਾਸੀਆਂ ਦੇ, ਨਿਰਮਲਿਆਂ ਦੇ ਜਾਂ ਕਿਸੇ ਹੋਰ ਪੱਖ ਤੋਂ ਅਸਥਾਨ ਨੇ। ਉੱਥੇ ਬਾਅਦ ਵਿੱਚ ਸਿੱਖੀ ਦਾ, ਸਿੱਖਾਂ ਦਾ ਪ੍ਰਭਾਵ ਹੋ ਗਿਆ ਤੇ ਉਹ ਪਹਿਰਾ ਗੁਰਸਿੱਖੀ ਦਾ ਜੇ ਨਹੀਂ ਹੈ ਤਾਂ ਉਹ ਲਿਆ ਕੇ ਸਾਨੂੰ ਕੰਮ ਕਰਨਾ ਚਾਹੀਦਾ। ਹੁਣ ਜਿਹੜਾ ਇਹ ਗੁਰਦੁਆਰਾ ਨਾਭ ਕਮਲ ਰਾਜਾ ਜੀ ਸਾਹਿਬ ਬੰਗਿਆਂ ਦੇ ਕੋਲ ਪਿੰਡ ਮਜਾਰਾ ਨੌ ਆਬਾਦ, ਉਸ ਸ਼ਖਸੀਅਤ ਦਾ ਨਾਮ ਬਾਬਾ ਭਗਵਾਨ ਦਾਸ ਲਿਖਿਆ ਹੋਇਆ ਗੂਗਲ ਦੇ ਉੱਤੇ, ਤੇ ਉਹਨੂੰ ਰਾਜਾ ਸਾਹਿਬ ਕਹਿੰਦੇ ਸੀ। ਉਹਦੀ ਯਾਦ ਵਿੱਚ ਝਿੰਗੜਾ ਤੇ ਰਹਿਪਾ ਪਿੰਡ ਵਾ ਜਿਹੜੇ, ਇਹ 1940 ਵਿੱਚ ਉਹਨੇ ਸਰੀਰ ਤਿਆਗਿਆ ਤੇ ਉਹਦੀ ਉਸ ਸ਼ਖਸੀਅਤ ਦੀ ਇਸ ਇਲਾਕੇ 'ਚ ਮਾਨਤਾ ਬੜੀ ਆ। ਤੇ ਲੋਕ ਕਹਿੰਦੇ ਨੇ ਕਿ ਜੀ ਜੇ ਕਿਸੇ ਨੇ ਬਾਹਰ ਜਾਣਾ, ਇੱਥੇ ਜੀ ਮਾਨਤਾ ਪਾਠ ਕਰਾਓ, ਤੇ ਇਹ ਸ਼ਰਧਾਵਾਨ ਲੋਕ ਬੜਾ ਆਉਂਦੇ ਜਾਂਦੇ ਨੇ। ਤੇ ਇਸ ਮਾਹੌਲ ਦੇ ਵਿੱਚ ਉੱਥੇ ਬਹੁਤ ਵੱਡੀ ਗਿਣਤੀ ਵਿੱਚ 101 ਅਖੰਡ ਪਾਠ ਚੱਲਦੇ ਰਹਿੰਦੇ ਨੇ, ਇਦਾਂ ਦੀਆਂ ਗੱਲਾਂ ਬਾਤਾਂ। ਤੇ ਹੁਣ ਮੀਡੀਆ ਵਾਲੇ ਵੀ ਪਹੁੰਚ ਗਏ ਉੱਥੇ ਸਾਰੇ। ਹੁਣ ਗੱਲ ਇਹ ਆ ਵੀ ਜਿਹੜਾ ਸਾਡਾ ਮਸਲਾ 328 ਪਾਵਨ ਸਰੂਪਾਂ ਦਾ, ਜੇਕਰ ਉਹ ਦੁਨੀਆ ਦੇ ਵਿੱਚ ਕਿਤੇ ਵੀ ਕਿਸੇ ਵੀ ਕੋਲ ਉਹ ਸਰੂਪਾਂ ਵਿੱਚੋਂ ਸਰੂਪ ਹੈਗੇ ਆ, ਤਾਂ ਪਤਾ ਤਾਂ ਹੁਣ ਉਹਨੂੰ ਵੀ ਹੋ ਗਿਆ ਘੱਟੋ ਘੱਟ ਆਹ ਜਿੰਨਾ ਰੌਲਾ ਪਿਆ ਹੋਇਆ। ਇਸ ਗੱਲ ਦੀ ਬੜੀ ਭਾਰੀ ਲੋੜ ਆ ਕਿ ਉਹ ਆਪ ਦੱਸਣ। ਪਰ ਹੋ ਸਕਦਾ ਕਿਸੇ ਨੂੰ ਨਾ ਪਤਾ ਹੋਵੇ ਕਿ ਮੇਰੇ ਜਿਹੜਾ ਪ੍ਰਬੰਧ ਵਾਲਾ ਸਥਾਨ ਆ, ਜਿਹੜਾ ਇੱਥੇ ਸਰੂਪ ਆ, ਜਾਂ ਇੱਥੇ ਜਿਹੜੇ 5 ਜਾਂ 10 ਸਰੂਪ ਨੇ, ਇਹ ਹੁਣ ਆਮ ਹੀ ਕਿਸੇ ਪਿੰਡ 'ਚ, ਕਿਸੇ ਵੀ ਸਧਾਰਨ ਪਿੰਡ ਦੇ ਗੁਰਦੁਆਰੇ 'ਚ ਵੀ ਇੱਕ ਤੋਂ ਵੱਧ ਸਰੂਪ ਹੁੰਦੇ ਆ, ਕਿਉਂਕਿ ਪਿੰਡ 'ਚ ਕਿਸੇ ਥਾਂ ਤੇ ਕਿਸੇ ਨੇ ਅਖੰਡ ਪਾਠ ਸਾਹਿਬ ਕਰਾਉਣਾ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਸਰੂਪ ਚਾਹੀਦਾ ਹੀ ਆ। ਘੱਟੋ ਘੱਟ 5 ਸਰੂਪ ਤਾਂ ਆਮ ਹਰ ਗੁਰਦੁਆਰਾ ਸਾਹਿਬ 'ਚ ਨੇ। ਪਰ ਉਹਨਾਂ ਚੋਂ ਬਹੁਤੇ ਸਰੂਪਾਂ ਬਾਰੇ ਇਹ ਆ ਕਿ ਜਦੋਂ ਜੀਵਨ ਸਿੰਘ ਚਤਰ ਸਿੰਘ ਵਾਲੇ ਛਾਪਦੇ ਸੀ ਜਾਂ ਹੋਰ ਪ੍ਰਿੰਟਿੰਗ ਪ੍ਰੈਸਾਂ ਤੋਂ ਛਾਪਦੇ ਸੀ, ਉਦੋਂ ਲੋਕਾਂ ਨੇ ਲੈ ਲਏ। ਹੁਣ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਆਪ ਛਾਪਣ ਲੱਗੀ, ਤੇ ਜਦੋਂ ਤੋਂ ਇਹ ਛਾਪਣ ਲੱਗੇ ਆ ਉਦੋਂ ਤੋਂ ਰਿਕਾਰਡ ਬਣਨ ਲੱਗੇ ਆ। ਇਸ ਮਸਲੇ 'ਚ ਵੀ ਸ਼੍ਰੋਮਣੀ ਕਮੇਟੀ ਇਹੀ ਕਹਿ ਰਹੀ ਆ ਕਿ ਜਿਹੜਾ ਜਦੋਂ ਸਾਡੇ ਕੋਲੇ ਰਿਕਾਰਡ ਆਇਆ ਉਦੋਂ ਬਾਅਦ ਵਾਲੀਆਂ ਗੜਬੜਾਂ ਕਰਨ ਵਾਲੇ ਬੰਦਿਆਂ ਦੇ ਉੱਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਆ। ਪਰ ਇਹ ਜ਼ਰੂਰ ਪਤਾ ਕਰਨਾ ਚਾਹੀਦਾ ਕਿ ਜਿਹੜੇ ਸਰੂਪ ਕਿਤੇ ਪਏ ਨੇ ਉਹ ਉਹਨਾਂ ਵਿੱਚੋਂ ਹੈਗੇ ਵੀ ਆ ਜਿਹੜੇ ਗਾਇਬ ਨੇ। ਇਹ ਨਾ ਹੋਵੇ ਕਿਸੇ ਥਾਂ ਤੇ ਸੰਗਤ ਦੀ ਸ਼ਰਧਾ ਜੁੜੀ ਆ ਤੇ ਉੱਥੇ ਐਵੇਂ ਰੌਲਾ ਪਾ ਦਿੱਤਾ ਜਾਵੇ ਕਿ ਇਹ ਉਹਨਾਂ ਵਿੱਚੋਂ ਆ। ਪਹਿਲਾਂ ਇਸ ਗੱਲ ਦੀ ਮੁਕੰਮਲ ਪੜਤਾਲ ਹੋ ਜਾਣੀ ਚਾਹੀਦੀ ਹੈ। ਪਰ ਅੱਜ ਜਿਸ ਤਰੀਕੇ ਨਾਲ ਭਗਵੰਤ ਮਾਨ ਸੀਐਮ ਨੇ ਮੁਕਤਸਰ ਸਾਹਿਬ ਦੀ ਧਰਤੀ ਤੋਂ ਉਹਨਾਂ ਸਰੂਪਾਂ ਬਾਰੇ ਕਹਿ ਦਿੱਤਾ ਕਿ ਇਹ ਉਹਨਾਂ ਵਿੱਚੋਂ ਆ ਜਿਹੜੇ 328 ਆ, ਇਹਦੇ ਨਾਲ ਇੱਕ ਵਾਰ ਕਾਫੀ ਜ਼ਿਆਦਾ ਜਿਹੜੀ ਆ ਐਕਸਾਈਟਮੈਂਟ, ਉਤੇਜਨਾ ਮਾਹੌਲ ਦੇ ਵਿੱਚ ਤਲਖੀ ਜੀ ਵਧੀ ਆ। ਹੁਣ ਇਹ ਆਉਣ ਵਾਲੇ ਦਿਨਾਂ 'ਚ ਗੱਲ ਸਪਸ਼ਟ ਹੋਊਗੀ ਕਿ ਇਹ ਸਰੂਪ ਜਿਹੜੇ ਨੇ ਕੀ ਵਾਕਿਆ ਹੀ ਉਹਨਾਂ ਵਿੱਚੋਂ ਨੇ ਜਾਂ ਅਜੇ ਉਹ ਸਰੂਪ ਵਿੱਚੋਂ ਕੋਈ ਵੀ ਨਹੀਂ ਮਿਲਿਆ ਜਾਂ ਕੁਝ ਵਿੱਚੋਂ ਮਿਲੇ ਆ। ਖੈਰ, ਪਰ ਅੱਜ ਇਹ ਖਬਰ ਜਿਹੜੀ ਆ ਕਾਫੀ ਜ਼ਿਆਦਾ ਅਹਿਮ ਮੰਨੀ ਗਈ। ਅਗਲਾ ਜਿਹੜਾ ਮਸਲਾ ਹੈ ਕਿ ਇਸ 328 ਪਾਵਨ ਸਰੂਪਾਂ ਵਾਲੇ ਮਸਲੇ ਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਰਹੇ, ਇਸ ਵੇਲੇ ਜਿਹੜਾ ਪੁਨਰ ਸਰਜੀਤ ਅਕਾਲੀ ਦਲ ਹੈ ਉਹਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ,
ਉਹਨੂੰ ਵੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਮੁਲਾਕਾਤ ਕੀਤੀ ਆ ਤੇ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਹੈ। ਤੇ ਇਸ ਤਰੀਕੇ ਨਾਲ ਹੋਰ ਵੀ ਬਹੁਤ ਸਾਰੇ ਥਾਵਾਂ ਤੋਂ ਜਾਂਚ ਟੀਮ ਜਿਹੜੀ ਆ ਭੱਜ ਦੌੜ ਕਰਕੇ ਇਸ ਗੱਲ ਵਿੱਚ ਲੱਗੇ ਹੋਈ ਹੈ। ਗੱਲ ਅਗਲੀ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਦੇ ਵਿੱਚ ਕਾਫੀ ਜ਼ਿਆਦਾ ਭੰਨ ਤੋੜ ਹੋ ਰਹੀ ਹੈ। ਲੋਕਾਂ ਨੂੰ ਜਿਹੜੀ ਆਸ ਸੀ ਕਿ ਬਾਦਲ ਕਿਆਂ ਨੇ ਤਾਂ ਪੰਥ ਦੀ ਪਿੱਠ 'ਚ ਛੁਰਾ ਮਾਰਤਾ, ਪਹਿਲਾਂ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਆਪਦੇ ਗਨਾਹ ਵੀ ਇਕਬਾਲ ਕਰ ਲਏ, ਮੁੜ ਕੇ ਮੁੱਕਰ ਵੀ ਗਏ, ਤੇ ਹੁਣ ਜਿਹੜਾ ਨਵਾਂ ਅਕਾਲੀ ਦਲ ਬਣਿਆ ਇਹ ਕੌਮ ਦੀ ਭਾਵਨਾ ਅਨੁਸਾਰ ਚੱਲੇਗਾ। ਪਰ ਕੌਮ ਦਾ ਤਾਂ ਗੱਲ ਵੱਖਰੀ ਰਹੀ। ਜਿਹੜੇ ਇਸ ਨਵੇਂ ਅਕਾਲੀ ਦਲ ਦੇ ਆਗੂ ਨੇ, ਕਦੇ ਮਨਪ੍ਰੀਤ ਸਿੰਘ ਅਯਾਲੀ ਰਾਹੀਂ, ਕਦੇ ਅੱਜ ਜਿਹੜਾ ਚਰਨਜੀਤ ਸਿੰਘ ਬਰਾੜ ਜਿਹੜਾ ਬਾਦਲ ਕਿਆਂ ਦੇ ਖਾਸਮ ਖਾਸ ਮੰਨੇ ਜਾਣ ਵਾਲੇ ਬੰਦਿਆਂ ਚੋਂ ਆਉਂਦਾ ਹੈ, ਅੱਜ ਉਹਦੀ ਵੀ ਇਸ ਤਰੀਕੇ ਦੀ ਅਸਤੀਫੇ ਦੀ ਗੱਲ ਹਵਾ 'ਚ ਹੈ ਕਿ ਉਹ ਵੀ ਛੱਡ ਗਿਆ। ਸੋ ਇਹ ਜਿਹੜਾ ਨਵਾਂ ਅਕਾਲੀ ਦਲ ਬਣਿਆ ਸੀ ਇਹਨੇ ਵੀ ਕੌਮ ਨੂੰ, ਪੰਥ ਨੂੰ, ਪੰਜਾਬ ਨੂੰ ਕੋਈ ਬਹੁਤਾ ਜ਼ਿਆਦਾ ਤਸੱਲੀ ਵਾਲਾ ਰਾਹ ਨਹੀਂ ਦਿਖਾਇਆ। ਗਿਆਨੀ ਹਰਪ੍ਰੀਤ ਸਿੰਘ ਜਦੋਂ ਜਥੇਦਾਰ ਸੀ ਉਦੋਂ ਲੋਕਾਂ ਨੂੰ ਬੜਾ ਲੱਗਦਾ ਸੀਗਾ ਕਿ ਸ਼ਾਇਦ ਇਹ ਕੋਈ ਕਾਰਗਰ ਗੱਲ ਕਰਨਗੇ ਜਦੋਂ ਇਹਨਾਂ ਨੂੰ ਲਾਹ ਦਿੱਤਾ ਜਾ ਗਿਆ। ਪਰ ਜਿਵੇਂ ਜਥੇਦਾਰ ਰਣਜੀਤ ਸਿੰਘ, ਭਾਵੇਂ ਉਹ ਬੋਲਦੇ ਬਹੁਤ ਬੇਬਾਕੀ ਨਾਲ ਤੇ ਚੰਗਾ ਬੋਲਦੇ ਆ ਕਈ ਗੱਲਾਂ 'ਚ, ਪਰ ਨਾ ਤਾਂ ਜਥੇਦਾਰੀ ਤੋਂ ਬਾਅਦ ਵਿੱਚ ਜਥੇਦਾਰ ਰਣਜੀਤ ਸਿੰਘ ਤੇ ਨਾ ਗਿਆਨੀ ਹਰਪ੍ਰੀਤ ਸਿੰਘ ਕੌਮ ਨੂੰ ਸੰਤੁਸ਼ਟ ਕਰ ਸਕੇ ਨੇ। ਜਥੇਦਾਰ ਰਣਜੀਤ ਸਿੰਘ ਤੇ ਸਰਦਾਰ ਅਨੁਰਾਗ ਸਿੰਘ ਜਿਹੜੇ ਸਿੱਖ ਵਿਦਵਾਨ ਸਰਦਾਰ ਤਰਲੋਚਨ ਸਿੰਘ ਦੇ ਬੇਟੇ ਨੇ, ਇਹਨਾਂ ਦੋਨਾਂ ਦੇ ਵੱਲੋਂ ਬਹੁਤ ਸਾਰਾ ਕੁਝ ਇਹੋ ਜਿਹਾ ਕਿਹਾ ਜਾ ਰਿਹਾ ਹੈ ਜਿਹੜਾ ਕਾਬਲੇ ਗੌਰ ਆ। ਉਹ ਦਰਬਾਰ ਸਾਹਿਬ ਜਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਗਾਇਬ ਹੋਏ ਕੁਝ ਇਤਿਹਾਸਕ ਸਰੋਤਾਂ ਬਾਰੇ, ਗ੍ਰੰਥਾਂ ਬਾਰੇ, ਲਿਖਤਾਂ ਬਾਰੇ ਬਹੁਤ ਸੰਵੇਦਨਸ਼ੀਲ ਤਰੀਕੇ ਦੀ ਸੂਚਨਾ ਜਿਹੜੀ ਆ ਉਹ ਦੇ ਰਹੇ ਨੇ। ਭਾਵੇਂ ਸਰਦਾਰ ਅਨੁਰਾਗ ਸਿੰਘ ਨਾਲ ਤੇ ਜਥੇਦਾਰ ਰਣਜੀਤ ਸਿੰਘ ਨਾਲ ਬਹੁਤ ਸਾਰੀਆਂ ਅਸਹਿਮਤੀਆਂ ਨੇ। ਇੱਕ ਤਾਂ ਉਹਨਾਂ ਦੋਨਾਂ ਦਾ ਲਹਿਜਾ ਬੜਾ ਤਿੱਖਾ ਹੈ, ਲੋੜੋਂ ਵੱਧ ਤਿੱਖਾ। ਦੂਜਾ ਇਹ ਹੈਗਾ ਵੀ ਕਈ ਵਾਰ ਉਹ ਜ਼ਿਆਦਾ ਹੀ ਅੱਗੇ ਲੰਘ ਜਾਂਦੇ ਆ। ਪਰ ਉਹਨਾਂ ਨਾਲ ਹਜ਼ਾਰਾਂ ਅਸਹਿਮਤੀਆਂ ਹੋਣਗੀਆਂ, ਸਿੱਖ ਕੌਮ ਇਹਨਾਂ ਅਸਹਿਮਤੀਆਂ ਨੂੰ ਮੰਨਦਿਆਂ ਹੋਇਆਂ ਇਸ ਗੱਲ ਤੇ ਜ਼ਰੂਰ ਧਿਆਨ ਦੇਵੇ ਕਿ ਜਿਹੜੇ ਨੁਕਤੇ ਇਹ ਦੋਨੇ ਜਾਂ ਹੋਰ ਕਈ ਭਰਾ ਖੜੇ ਕਰ ਰਹੇ ਨੇ, ਕੱਲ ਕਲਾ ਨੂੰ ਇਹ ਮਸਲਾ ਵੀ ਅਦਾਲਤਾਂ ਦੇ ਚੱਕਰ 'ਚ ਫਸੂਗਾ। ਹੁਣ ਕਈ ਭਰਾ ਕਹਿੰਦੇ ਨੇ ਕਿ ਜੀ ਇਹ ਜਿਹੜੇ ਜਾਂਚ ਟੀਮ ਬਣ ਕੇ ਸਾਡੇ ਪਾਵਨ ਸਰੂਪਾਂ ਦੇ ਮਸਲੇ ਵਿੱਚ ਪੁਲਿਸ ਦੀ ਦਖਲਅੰਦਾਜ਼ੀ ਹੋਈ ਆ, ਗਲਤ ਹੋਈ ਆ। ਭਾਈ ਉਹ ਤਾਂ ਜਿਹੜਾ ਹੋਣਾ ਸੀ ਹੋ ਗਿਆ, ਉਹ ਤਾਂ ਆਪਾਂ ਹੁਣ ਮੰਨਣਾ ਤਾਂ ਕਿਸੇ ਨੇ ਹੈ ਨਹੀਂ। ਬਾਦਲ ਕੇ ਕਿਸੇ ਨੂੰ ਰਾਹ ਦਿੰਦੇ ਆ, ਜਿਹੜਾ ਪੁੱਛਦਾ ਉਹਨੂੰ ਡਾਂਗ ਚੱਕ ਲੈਂਦੇ ਆ, ਛੱਤਰ ਫੇਰ ਲੈਂਦੇ ਆ। ਤੇ ਇਹਨਾਂ ਦਾ ਵਸ ਨਹੀਂ ਚੱਲਦਾ। ਜਿਹੜੇ ਮਸਲੇ ਅਨੁਰਾਗ ਸਿੰਘ ਤੇ ਜਥੇਦਾਰ ਰਣਜੀਤ ਸਿੰਘ ਖੜੇ ਕਰ ਰਹੇ ਨੇ, ਕੁੱਟਣ ਨੂੰ ਤਾਂ ਉਹਨਾਂ ਨੂੰ ਵੀ ਫਿਰਦੇ ਹੋਣੇ ਆ। ਸੋ ਅੱਜ ਉਹਨਾਂ ਸਾਰੇ ਸਿੱਖ ਭਰਾਵਾਂ ਨੂੰ ਬੇਨਤੀ ਆ ਜਿਨ੍ਹਾਂ ਨੂੰ ਲੱਗਦਾ ਕਿ 328 ਸਰੂਪਾਂ ਵਾਲੇ ਮਸਲੇ ਤੇ ਪੁਲਿਸ ਦੀ, ਸਰਕਾਰ ਦੀ ਦਖਲਅੰਦਾਜ਼ੀ ਗਲਤ ਹੈ, ਭਾਈ ਤੁਸੀਂ ਜਿਹੜੇ ਮਸਲੇ ਜਥੇਦਾਰ ਰਣਜੀਤ ਸਿੰਘ ਤੇ ਡਾਕਟਰ ਅਨੁਰਾਗ ਸਿੰਘ ਖੜੇ ਕਰ ਰਹੇ ਨੇ, ਉਹਨਾਂ ਮਸਲਿਆਂ ਤੇ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕਰ ਲਓ, ਮਿਹਨਤ ਕਰ ਲਓ ਵੀ ਕੱਲ ਨੂੰ ਫਿਰ ਇਹਨਾਂ ਮਸਲਿਆਂ 'ਚ ਵੀ ਪੁਲਿਸ ਆਊਗੀ। ਕਿਉਂਕਿ ਜਿਹੜੇ ਗ੍ਰੰਥਾਂ ਬਾਰੇ ਉਹ ਕਹਿ ਰਹੇ ਨੇ ਕਿ ਇਹਨਾਂ ਨੇ ਗਾਇਬ ਕਰਤੇ, ਕੈਨੇਡਾ ਵੇਚਤੇ, ਫਲਾਣੇ ਨੂੰ ਅਮਰੀਕਾ ਵੇਚਤੇ, ਉਹ ਸਾਰੇ ਮਸਲੇ ਸਧਾਰਨ ਨਹੀਂ ਹੈਗੇ। ਸਾਡੀ ਕੌਮ ਦੀ ਵਿਰਾਸਤ, ਸਾਡਾ ਖਜ਼ਾਨਾ ਵੇਖਿਆ, ਤੇ ਇਹ ਗੱਲਾਂ ਇੰਨੀਆਂ ਛੋਟੀਆਂ, ਇੰਨੀਆਂ ਐ ਨਹੀਂ ਕਹੋੜਾ ਹੈਗਾ ਵੀ ਛੱਡ ਪਰੇ। ਸੋ ਇਸ ਗੱਲ ਵੱਲ ਧਿਆਨ ਦੇਣ ਦੀ ਬਹੁਤ ਭਾਰੀ ਲੋੜ ਹੈ। ਖੈਰ, ਅੱਜ ਇੱਕ ਵੀਡੀਓ ਦੇਖੀ ਆ ਗੁਰੂ ਰਵਿਦਾਸ ਟਾਈਗਰ ਫੋਰਸ ਨਾਂ ਦੇ ਇੱਕ ਗਰੁੱਪ ਦੀ। ਉਹ ਕਹਿੰਦੇ ਵੀ ਅਗਲੇ ਦਿਨਾਂ 'ਚ ਉਹਨਾਂ ਦੇ ਸ਼ਬਦ ਬੋਲ ਰਿਹਾ ਵੀ ਗੁਰੂ ਰਵਿਦਾਸ ਜੀ ਦਾ ਆ ਰਿਹਾ ਦਿਨ, ਤੇ ਹਰ ਸਾਲ ਸ਼ਰਾਰਤੀ ਅਨਸਰ ਫੋਟੋਆਂ, ਫਲੈਕਸਾਂ ਜਾਂ ਬੋਲਣ ਮੌਕੇ ਭਗਤ ਰਵਿਦਾਸ ਅੱਖਰ ਬੋਲਦੇ ਆ, ਤੇ ਨਾਲੇ ਫੋਟੋ ਆ ਜਿਹੜੀ ਭਗਤ ਰਵਿਦਾਸ, ਗੁਰੂ ਰਵਿਦਾਸ ਕਹਿੰਦੇ ਆ ਉਹ, ਵੀ ਉਹਨਾਂ ਦੇ ਉੱਤੇ ਪੱਗ ਬੰਨ ਦਿੰਦੇ ਆ। ਸ਼ਰਾਰਤੀ ਅਨਸਰ ਨੇ ਕਹਿੰਦੇ ਜੀ ਇਹ। ਤੇ ਨਾਲੇ ਕਹਿੰਦੇ ਵੀ ਕਈ ਇਹੋ ਜਿਹੇ ਕਥਾਕਾਰ, ਢਾਡੀ ਜਾਂ ਪ੍ਰਚਾਰਕ ਨੇ ਜਿਹੜੇ ਜਦੋਂ ਸਾਡੇ ਗੁਰਦੁਆਰਿਆਂ 'ਚ, ਮੰਦਰਾਂ 'ਚ ਦਿਨ ਮਨਾਉਣ ਆਉਂਦੇ ਆ ਗੁਰੂ ਰਵਿਦਾਸ ਜੀ ਦਾ, ਉੱਥੇ ਆ ਕੇ ਗੁਰੂ ਰਵਿਦਾਸ ਨਹੀਂ ਕਹਿੰਦੇ। ਮਤਲਬ ਕਿ ਉਹਨਾਂ ਨੇ ਕਿਹਾ ਵੀ ਇਹੋ ਜਿਹੇ ਸ਼ਰਾਰਤੀ ਅਨਸਰਾਂ ਦੇ ਦੁਆਲੇ ਹੋਇਆ ਜਾਊਗਾ ਤੇ ਚੱਕ ਦਿਆਂਗੇ ਫੱਟੇ। ਕਾਫੀ ਉਹ
ਗਰਮਾ ਗਰਮ ਮਾਮਲਾ ਬਣਾਈ ਫਿਰਦਾ ਬੰਦਾ। ਹੁਣ ਗੱਲ ਇਹ ਆ ਕਿ ਅਸੀਂ ਬਚਪਨ ਤੋਂ, ਮੈਂ ਸ਼ੁਰੂ ਤੋਂ ਇਹ ਭਗਤ ਰਵਿਦਾਸ ਅੱਖਰ ਹੀ ਸੁਣਿਆ, ਭਗਤ ਰਵਿਦਾਸ ਹੀ ਅੱਖਰ ਵਰਤਦੇ ਆ, ਤੇ ਭਗਤਾਂ ਦੀ ਬਾਣੀ ਦੇ ਵਿੱਚ ਹੀ ਉਹਨਾਂ ਦੀ ਬਾਣੀ ਆਉਂਦੀ। ਆਪ ਵੀ ਉਹਨਾਂ ਦੇ ਬਾਰੇ ਆਪਾਂ ਭਾਈ ਗੁਰਦਾਸ ਦੀਆਂ 12 ਚ ਪੜ੍ਹਦੇ ਆ ਵੀ ਸ਼੍ਰੋਮਣੀ ਭਗਤ। ਦੂਜੀ ਗੱਲ ਇਹ ਆ ਕਿ ਕਿਸੇ ਦੇ ਦਸਤਾਰ ਲਾਉਣੀ ਤਾਂ ਮਾੜੀ ਆ, ਦਸਤਾਰ ਸਜਾਉਣੀ ਤਾਂ ਚੰਗੀ ਗੱਲ ਆ। ਜੇ ਕੋਈ ਭਗਤ ਰਵਿਦਾਸ ਜੀ ਦੇ ਸਤਕਾਰ ਦੇ ਵਿੱਚ ਭਗਤ ਅੱਖਰ ਵਰਤਦਾ ਹੋਇਆ ਦਸਤਾਰ ਨਾਲ ਉਹਨਾਂ ਨੂੰ ਦਸਤਾਰ ਸਜਾ ਰਿਹਾ, ਤਾਂ ਕਿਵੇਂ ਗਲਤ, ਉਹ ਸ਼ਰਾਰਤੀ ਅਨਸਰ ਕਿਵੇਂ ਹੈ। ਹੁਣ ਇਸ ਗੱਲ ਦੇ ਉੱਤੇ ਕਈ ਥਾਂ ਦੇ ਉੱਤੇ ਕਥਾਕਾਰਾਂ, ਰਾਗੀਆਂ, ਢਾਡੀਆਂ ਦਾ, ਕਿਉਂਕਿ ਉਹਨਾਂ ਚੋਂ ਬਹੁਤ ਸਾਰੇ ਬੰਦੇ ਵਿਚਾਰੇ ਹਿਮਾਤਨ ਗਰੀਬ ਘਰਾਂ ਦੇ ਹੁੰਦੇ ਆ, ਉਹਨਾਂ ਦੇ ਦੁਆਲੇ ਹੋ ਜਾਂਦੇ ਆ, ਕੁੱਟ ਕਟਾਪਾ ਕਰਦੇ ਆ, ਬੜਾ ਚੰਗਾ ਬੋਲਦੇ ਆ। ਇਸ ਮਸਲੇ ਉੱਤੇ ਸਿੱਖ ਕੌਮ ਨੂੰ ਪੂਰਾ ਦ੍ਰਿੜਤਾ ਨਾਲ ਸਟੈਂਡ ਲੈਣਾ ਪਊਗਾ ਕਿ ਜੀ ਤੁਸੀਂ ਜਿਹੜਾ ਕੁਝ ਕਰਨਾ ਕਰੋ, ਨਾ ਕਰਨਾ ਨਾ ਕਰੋ, ਪਰ ਖਾਲਸਾ ਪੰਥ ਦੇ ਨਜ਼ਰੀਏ ਤੋਂ ਕਿਵੇਂ ਅਸੀਂ ਭਗਤ ਰਵਿਦਾਸ ਜੀ ਨੂੰ ਭਗਤ ਰਵਿਦਾਸ ਕਹਿੰਦੇ ਆ, ਕਿਵੇਂ ਅਸੀਂ ਦਸਤਾਰ ਵਾਲੀ ਉਹਨਾਂ ਦੀ ਫੋਟੋ ਨੂੰ ਸਤਿਕਾਰ ਦਿੰਦੇ ਆ, ਉਹ ਸਾਡਾ ਮਸਲਾ। ਇਸ ਮਸਲੇ ਉੱਤੇ ਅਸੀਂ ਕਿਸੇ ਦੀ ਧੌਂਸ ਜਾਂ ਬਦਮਾਸ਼ੀ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਤੁਸੀਂ ਆਪਦੇ ਹਿਸਾਬ ਨਾਲ ਜਿੱਥੇ ਚੱਲਣਾ ਚੱਲੋ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਦੁਆਬੇ ਦੇ ਵਿੱਚ ਇਸ ਗੱਲ ਦਾ ਇੰਨਾ ਜ਼ਿਆਦਾ ਸਮੱਸਿਆ ਬਣਦੀ ਜਾ ਰਹੀ ਆ, ਪਰ ਬੀਬੀ ਜਗੀਰ ਕੌਰ ਜਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਚਾਹੇ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਜਾਣ, ਚਾਹੇ ਕੁਝ ਹੋਰ, ਇਹ ਇਸ ਤਰ੍ਹਾਂ ਦੇ ਮਸਲੇ 'ਚ ਬਿਲਕੁਲ ਐਨ ਵੀ ਕਦੇ ਬਾਦਲ ਸਾਹਿਬ ਦੀਆਂ ਵੋਟਾਂ ਨਾ ਖਰਾਬ ਹੋ ਜਾਣੀਆਂ, ਕਦੇ ਨਹੀਂ ਇਹਨਾਂ ਨੇ ਬੋਲਣਾ ਹੁੰਦਾ। ਸੋ ਆਓ ਇਹੋ ਜਿਹੇ ਮਸਲਿਆਂ ਦੇ ਉੱਤੇ ਆਪਾਂ ਜਦੋਂ ਅਗਲੇ ਦਿਨਾਂ 'ਚ ਭਗਤ ਰਵਿਦਾਸ ਜੀ ਦਾ ਦਿਨ ਆਊਗਾ, ਆਪਾਂ ਪੂਰਾ ਪ੍ਰੋਗਰਾਮ ਕਰਾਂਗੇ। ਔਰ ਮੈਨੂੰ ਕੋਈ ਇਸ ਗੱਲ ਦੇ ਉੱਤੇ ਨਹੀਂ ਹੈਗਾ ਕਿ ਉਹਨਾਂ ਨੂੰ ਜੀ ਗੁਰੂ ਕਹਿਣਾ, ਕਿਉਂਕਿ ਗੁਰੂ ਉਹ ਕਹਿੰਦੇ ਆ ਜਿਹੜੇ ਗੁਰੂ ਰਵਿਦਾਸ ਮੰਦਿਰ ਬਣਾਉਂਦੇ ਆ। ਆਪਾਂ ਭਗਤ ਰਵਿਦਾਸ ਕਹਿੰਦੇ ਆ ਕਿਉਂਕਿ ਅਸੀਂ ਗੁਰੂ ਨਹੀਂ, ਅਸੀਂ ਉਹਨਾਂ ਨੂੰ ਭਗਤ ਰਵਿਦਾਸ ਕਹਿ ਕੇ ਅਸੀਂ ਉਹਨਾਂ ਦੇ ਦਿਨ ਸਿੱਖ ਮਰਿਆਦਾ ਅਨੁਸਾਰ ਅਖੰਡ ਪਾਠ ਸਾਹਿਬ ਰੱਖ ਕੇ ਨਗਰ ਕੀਰਤਨ ਕਰਦੇ ਆ। ਸਾਡੇ ਪਿੰਡਾਂ ਦੇ ਵਿੱਚ ਤਾਂ ਇਸ ਦਿਨ ਦੇ ਉੱਤੇ ਬਿਲਕੁਲ ਉਹੀ ਸ਼ਾਨੋ ਸ਼ੌਕਤ ਹੁੰਦੀ ਹੈ ਜਿਵੇਂ ਆਪਾਂ ਪਹਿਲੀ ਪਾਤਸ਼ਾਹੀ ਦਾ, 10ਵੀਂ ਪਾਤਸ਼ਾਹੀ ਦਾ ਜਾਂ ਹੋਰ ਤਿਉਹਾਰ ਜਿਹੜੇ ਆ ਮਨਾਉਂਦੇ ਆ। ਅਸੀਂ ਤਾਂ ਆਪਦੇ ਪਿੰਡ ਦੇ ਵਿੱਚ ਅਖੰਡ ਕੀਰਤਨੀ ਜਥੇ ਵੱਲੋਂ ਭਗਤ ਰਵਿਦਾਸ ਜੀ ਦੇ ਦਿਹਾੜੇ ਮੌਕੇ ਰਹਿਣ ਸਵਾਈ ਕਰਦੇ ਰਹੇ ਆ ਜੀ। ਤੇ ਇਹ ਬਹੁਤ ਹੀ ਮੰਦਭਾਗਾ ਹੈ, ਇਹ ਜਿਹੜੀ ਜਾਤ ਪਾਤ ਦਾ ਜਿਹੜਾ ਸਾਡੇ ਚ ਕੰਡਾ ਬੀਜਿਆ ਜਾ ਰਿਹਾ ਨਫ਼ਰਤ ਦਾ। ਇੱਕ ਪਾਸੇ ਰੰਗਰੇਟਿਆਂ ਨੂੰ ਪੰਪ ਮਾਰਿਆ ਜਾ ਰਿਹਾ ਕਿ ਤੁਹਾਨੂੰ ਸਿੱਖ ਪੁੱਛਦੇ ਨਹੀਂ, ਸਾਰੀ ਜੱਟਾਂ ਨੇ ਸਾਂਭ ਲਈ। ਦੂਜੇ ਪਾਸੇ ਜੱਟਾਂ ਨੂੰ ਕਹਿਣ ਲੱਗੇ ਹੋਏ ਨੇ ਕਿ ਤੁਸੀਂ ਚੱਕ ਦੋ ਫੱਟੇ, ਜੱਟਾਂ ਦੇ ਨਾਂ ਤੇ ਸਭਾ ਸੁਸਾਇਟੀਆਂ ਬਣਾਓ, ਨਹੀਂ ਤੁਹਾਡੀ ਸਾਰੀ ਸਿੱਖੀ ਫਲਾਣੇ ਖਾ ਜਾਣਗੇ। ਕੁੱਲ ਮਿਲਾ ਕੇ ਉਹ ਜਾਤ ਪਾਤ ਦੀ ਜ਼ਹਿਰ ਜਿਹਨੇ ਬ੍ਰਾਹਮਣਵਾਦ ਦਾ, ਹਿੰਦੂ ਸਮਾਜ ਦਾ ਬੇੜਾ ਗਰਕ ਕੀਤਾ, ਉਹ ਸਾਡੇ ਵਿੱਚ ਵੀ ਸੁੱਟੀ ਜਾ ਰਹੀ ਆ। ਇਸ ਮਸਲੇ ਦੇ ਉੱਤੇ ਗੱਲ ਕਰਨ ਤੋਂ ਬਚੋ ਨਾ, ਇਹਦੇ ਉੱਤੇ ਗੱਲ ਕਰੋ। ਖੈਰ ਆਖਰੀ ਜਿਹੜੀ ਗੱਲ ਹੈ ਉਹ ਕਰਨ ਵੱਲ ਆਈਏ। ਪਿਛਲੇ ਕੁਝ ਸਮੇਂ ਤੋਂ ਚਰਚਾ ਚੱਲ ਰਹੀ ਆ ਕਿ ਜੰਮੂ ਅਤੇ ਕਸ਼ਮੀਰ ਨੂੰ ਵੱਖ ਕਰਕੇ ਜੰਮੂ ਨੂੰ ਵੱਖਰਾ ਰਾਜ ਬਣਾਇਆ ਜਾ ਸਕਦਾ, ਜਿਹਦੇ ਵਿੱਚ ਬੀਜੇਪੀ ਦੇ ਇੱਕ ਆਗੂ ਸਤਪਾਲ ਸ਼ਰਮਾ ਜਿਹੜਾ ਹੈ ਉਹਦੇ ਵੱਲੋਂ ਬਿਆਨਬਾਜ਼ੀ ਵੀ ਆਈ ਹੈ ਕਹਿੰਦੇ। ਹੁਣ ਇਹ ਜਿਹੜੀ ਗੱਲ ਹੈ ਇਹਦੇ ਉੱਤੇ ਅੱਜ ਸਰਦਾਰ ਹਰਜਿੰਦਰ ਸਿੰਘ ਲਾਲ ਨੇ ਅਜੀਤ 'ਚ ਕਿਹਾ ਵੀ ਇਹਦਾ ਹੋ ਹੀ ਨਹੀਂ ਸਕਦਾ। ਜਿਹੜੀ ਗੱਲ ਉਹਨੇ ਕਹੀ ਆ ਵੀ ਹੋ ਨਹੀਂ ਸਕਦਾ, ਅਗਲੀ ਗੱਲ ਉਹ ਵੀ ਉਹਨੇ ਕਹੀ ਆ ਵੀ ਪੰਜਾਬ ਦਾ ਕੋਈ ਇਲਾਕਾ ਜੰਮੂ 'ਚ ਮਿਲਾਉਣਾ ਬਿਲਕੁਲ ਨਾਮੁਮਕਿਨ ਆ, ਤੇ ਇਹ ਤਾਂ ਜੀ ਬਹੁਤ, ਫਿਰ ਅੱਗੇ ਲਿਖਿਆ ਇਹਦੇ ਲਈ ਸੂਬਿਆਂ ਦੀ ਸਹਿਮਤੀ ਤੇ ਰਾਜਨੀਤਿਕ ਇੱਛਾ ਉਹ ਬੜੀ ਜ਼ਰੂਰੀ ਆ। ਹੁਣ ਇਹ ਜਿਹੜੀਆਂ ਗੱਲਾਂ ਲਿਖੀਆਂ ਗਈਆਂ ਨੇ ਵੀ ਉਹ ਕਿਉਂ ਨਹੀਂ ਹੋ ਸਕਦਾ, ਇਹ ਸਾਰੀਆਂ ਬੇਕਾਰ ਨੇ। ਕਿਉਂਕਿ ਜਦੋਂ ਬੀਜੇਪੀ ਨੇ ਜੰਮੂ ਤੇ ਕਸ਼ਮੀਰ ਬਾਰੇ ਕੁਝ ਕਰਨਾ ਸੀ, ਉਦੋਂ ਉਹਨਾਂ ਨੇ ਕਿੰਨਾ ਕੁ ਸੋਚਿਆ ਕਿ ਕਸ਼ਮੀਰ ਦੇ ਜਾਂ ਜੰਮੂ ਦੇ ਲੋਕ ਕੀ ਮਹਿਸੂਸ ਕਰਨਗੇ। ਉਦੋਂ ਤਾਂ ਸਾਡੇ ਆ ਬਾਦਲ ਦਲ ਵਾਲੇ ਵੀ ਨਾਲ ਖੜੇ ਸੀ। ਜਿਹੜੀ ਪਾਰਟੀ ਤੇ ਸਭ ਤੋਂ ਵੱਧ ਲੋਕਾਂ ਨੂੰ ਆਸ ਸੀ ਅਕਾਲੀ ਦਲ ਤੋਂ, ਇਹ ਵੀ ਨਾਲ ਖੜੇ ਸੀ ਭਾਜਪਾ ਦੇ। ਸੋ ਸੱਚੀ ਗੱਲ ਇਹ ਹੈ ਕਿ ਜਦੋਂ ਉਹਨਾਂ ਨੇ ਪੰਜਾਬ ਦਾ, ਸਿੱਖਾਂ ਦਾ, ਪੰਜਾਬੀਅਤ ਦਾ ਬੀੜਾ ਗਰਕ ਕਰਨ ਦਾ ਲੱਕ ਬੰਨਿਆ ਹੋਇਆ, ਤਾਂ ਉਹ ਤਾਂ ਕਹਿਣਗੇ ਕਿ ਜੰਮੂ ਨੂੰ ਪੂਰੀ ਸਟੇਟ ਬਣਾਉਨੇ ਆ, ਨਾਲ ਹੁਸ਼ਿਆਰਪੁਰ, ਜਲੰਧਰ, ਮੋਹਾਲੀ, ਚੰਡੀਗੜ੍ਹ ਤੱਕ ਦੀ ਸਾਰੀ ਬੈਲਟ ਤੇ ਹਿਮਾਚਲ ਦੇ ਕੁਝ ਇਲਾਕੇ ਜੋੜ ਕੇ ਇੱਕ ਪੂਰੀ ਸਟੇਟ ਬਣਾਉਨੇ ਆ। ਕਸ਼ਮੀਰ ਨੂੰ ਵੀ ਵੱਖਰੀ ਸਟੇਟ ਬਣਾ ਦਿੰਨੇ ਆ ਜੀ, ਉੱਥੇ ਵੀ ਘੱਟ ਗਿਣਤੀ 'ਚ ਕਰ ਦਿਆਂਗੇ ਉਹ ਸਾਰੀ ਜਿਹੜੀ ਹੈਗੀ ਆ ਕਸ਼ਮੀਰੀ ਲੋਕਾਂ ਦੀ ਗਿਣਤੀ, ਤੇ ਉਹ ਉੱਥੇ ਆਪਾਂ ਚੱਕ ਦਿਆਂਗੇ ਫੱਟੇ।
ਨਾਲੇ ਪੰਜਾਬ ਦਾ ਬੇੜਾ ਗਰਕ ਹੋ ਜੂ, ਕਿਉਂਕਿ ਪੰਜਾਬ ਹੋਰ ਛੋਟਾ ਹੋ ਜੂ। ਤੇ ਆ ਬਾਕੀ ਉਹਨਾਂ ਨੇ ਪੁੱਛਣਾ ਪਹਿਲਾਂ ਕਿਹੜਾ ਫੈਸਲਾ ਜੀ ਜਿਹਦੇ ਉੱਤੇ ਬੜਾ ਬੀਜੇਪੀ ਵਾਲਿਆਂ ਨੇ ਪੰਜਾਬ ਦਾ ਰੱਖਿਆ ਹੋਵੇ। ਹਾਂ, ਇਹ ਜ਼ਰੂਰ ਆ ਵੀ ਉਹਨਾਂ ਕੋਲੇ ਬੋਲਣ ਨੂੰ, ਭਕਾਈ ਮਾਰਨ ਨੂੰ ਬੰਦੇ ਬੜੇ ਆ। ਅੱਜ ਜਿਹੜਾ ਹੈਗਾ ਮੁਕਤਸਰ ਮਾਘੀ ਮੇਲੇ ਦੇ ਉੱਤੇ ਕਹਿੰਦੇ ਆਪਣੇ ਸੁਨੀਲ ਜਾਖੜ, ਉਹ ਕਹਿੰਦਾ ਜੀ ਭਾਜਪਾ ਪੰਜਾਬ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੀ ਹੈ, ਪੰਜਾਬ ਨੂੰ ਕਾਲੇ ਦਿਨਾਂ ਚੋਂ ਕੱਢਣ ਲਈ ਅਸੀਂ ਅਕਾਲੀ ਦਲ ਨਾਲ, ਹਾਲਾਂਕਿ ਉਦੋਂ ਇਹ ਕਾਂਗਰਸ ਚ ਹੁੰਦਾ ਸੀ ਸੁਨੀਲ ਜਾਖੜ, ਤੇ ਇੱਕ ਨੈਸ਼ਨਲ ਪਾਰਟੀ ਹੋਣ ਦੇ ਨਾਤੇ ਭਾਜਪਾ ਅਕਾਲੀ ਦਲ ਨਾਲ ਛੋਟੇ ਭਰਾ ਵਾਂਗ ਖੜੀ ਸੀ। ਕੁੱਲ ਮਿਲਾ ਕੇ ਇਹ ਹੈ ਕਿ ਪੰਜਾਬ ਨੂੰ ਇੱਕ ਦੁਸ਼ਮਣ ਦੇ ਰੂਪ ਚ ਅਗਲੇ ਦੇਖਦੇ ਆ, ਤੇ ਪੰਜਾਬੀਆਂ ਨੂੰ, ਸਿੱਖਾਂ ਨੂੰ ਹਰ ਹੀਲੇ ਉਹ ਖਤਮ ਕਰਨ ਤੇ, ਬਰਬਾਦ ਕਰਨ ਤੇ ਤੁਲੇ ਹੋਏ ਨੇ। ਸੋ ਇਹ ਕਦੇ ਨਾ ਕਦੇ ਜ਼ਰੂਰ ਭਾਣਾ ਵਾਪਰੂਗਾ ਵੀ ਜੰਮੂ ਜਿਹੜਾ ਹੈ ਉਹਨੂੰ ਇੱਕ ਵਿਸ਼ੇਸ਼ ਅਥਾਰਟੀ, ਵਿਸ਼ੇਸ਼ ਸੱਤਾ, ਹਿੰਦੂ ਸੱਤਾ ਦਾ ਸਿੰਬਲ ਬਣਾ ਕੇ ਉਹਦੇ ਨਾਲ ਪੰਜਾਬ ਦੇ ਕੁਝ ਜ਼ਿਲ੍ਹੇ ਜੋੜ ਦਿੱਤੇ ਜਾਣਗੇ, ਤਾਂ ਕਿ ਪੰਜਾਬ ਦਾ, ਸਿੱਖਾਂ ਦਾ ਜਿਹੜਾ ਹੈਗਾ ਪੱਖ ਉਹ ਹੋਰ ਕਮਜ਼ੋਰ ਕੀਤਾ ਜਾ ਸਕੇ। ਖੈਰ, ਗੱਲਾਂ ਬਾਤਾਂ ਹੋਰ ਵੀ ਬਹੁਤ ਨੇ, ਪਰ ਸਮੇਂ ਦੀ ਸਮਾਪਤੀ ਆ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।